ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415 909 0503। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸੰਨੀ ਪੁਰੇਵਾਲ ਯੂਬਾ ਸਿਟੀ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਅੱਜ $10,000 ਤੱਕ ਦੇ ਜੋ ਸਟੂਡੈਂਟ ਲੋਨ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ ਤੇ $20,000 ਤੱਕ ਜਿਨ੍ਹਾਂ ਨੇ ਪੈਲ ਗ੍ਰਾਂਟਸ ਲੋਨ ਲਏ ਹੋਏ ਹੈਗੇ ਆ ਤੇ ਨਾਲ ਦੀ ਨਾਲ ਦਸੰਬਰ 31 ਤੱਕ ਜੋ ਪੇਮੈਂਟਸ ਆ ਉਹ ਵੀ ਉਹਨਾਂ ਦੇ ਉੱਤੇ ਪੌਜ਼ ਕਰ ਦਿੱਤਾ ਹੈ। US ਸੈਕਟਰੀ ਆਫ ਐਜੂਕੇਸ਼ਨ ਮੇਗਲ ਕਾਰਡਰਨਾ ਨੇ ਕਿਹਾ ਵੀ ਅਸੀਂ ਜੋ ਕਿਹਾ ਸੀ ਅਸੀਂ ਉਹ ਪੂਰਾ ਕਰਨ ਜਾ ਰਹੇ ਹਾਂ, ਜਿਹਦੇ ਨਾਲ 43 ਮਿਲੀਅਨ ਬੋਰੋਵਰਸ ਨੂੰ ਫਾਇਦਾ ਹੋਵੇਗਾ ਤੇ 20 ਮਿਲੀਅਨ ਦਾ ਪੂਰੀ ਤਰ੍ਹਾਂ ਜੋ ਕਰਜ਼ਾ ਆ ਉਹ ਕਰਜ਼ੇ ਤੋਂ, ਸਟੂਡੈਂਟ ਲੋਨ ਤੋਂ ਮੁਕਤ ਹੋ ਜਾਣਗੇ। ਬਿਲਕੁਲ, ਬੜੇ ਚਿਰ ਦੀ ਚਰੋਖੀ ਮੰਗ ਜਿਹੜੀ ਇਹ ਵਿਦਿਆਰਥੀਆਂ ਦੇ ਦੁਆਰਾ ਸਟੂਡੈਂਟਸ ਲੋਨਸ ਦੀ ਮਾਰ ਹੇਠ ਜਿਹੜੇ ਚੱਲ ਰਹੇ ਆ ਉਹਨਾਂ ਦੁਆਰਾ ਸੀਗਾ। ਸੋ ਇਹ ਕੋਈ ਪਹਿਲੀ ਰੀ ਨਹੀਂ ਆ ਵੀ ਸਰਕਾਰ ਨੇ ਲੋਨਸ ਜਿਹੜੇ ਉਹ ਮਾਫ ਕੀਤੇ। ਹੁਣ ਆਪਾਂ ਰੀਸੈਂਟਲੀ PPP ਲੋਨਸ ਦੇ ਵਿੱਚ ਜਿਹੜਾ ਉਹ ਦੇਖਿਆ ਮਿਲੀਅਨਸ ਆਫ ਡਾਲਰਸ ਦੇ ਬਹੁਤ ਸਾਰੀਆਂ ਕੰਪਨੀਆਂ ਦੇ, ਕਈਆਂ ਦੇ ਥੋੜ੍ਹੇ, ਕਈਆਂ ਦੇ ਜ਼ਿਆਦਾ ਜਿਹੜੇ ਆ ਉਹ ਉੱਥੇ ਮਾਫ ਹੋਏ ਆ। ਸੋ ਸਟੂਡੈਂਟ ਲੋਨਸ ਨੂੰ ਲੈ ਕੇ ਚਰੋਖੇ ਮੰਗ ਜਿਹੜੀ ਇਹ ਚੱਲ ਰਹੀ ਸੀ। ਉਹ ਤਾਂ ਮੰਗ ਇਹ ਸੀਗੀ ਵੀ ਸਾਰੇ ਦੇ ਸਾਰੇ ਹੀ ਜਿਹੜੇ ਆ ਉਹ ਮਾਫ ਕਰ ਦਿੱਤੇ ਜਾਣ, ਪਰ ਉਸ ਪਾਸੇ ਵੱਲ ਨੂੰ ਗੱਲ ਤਾਂ ਜਿਹੜੀ ਉਹ ਨਹੀਂ ਹੋਈ। ਸੋ ਜਿਹਨਾਂ ਨੇ ਕਾਲਜਿਸ ਨੂੰ ਗਏ ਆ ਪੈਲ ਗ੍ਰਾਂਟਸ ਦੇ ਉੱਤੇ, ਉਹਨਾਂ ਦੇ $20,000 ਦੇ ਜਿਹੜੇ ਲੋਨਸ ਆ ਉਹ ਮਾਫ ਹੋਣਗੇ, ਡੈਟ ਜਿਹੜੇ ਮਾਫ ਹੋਣਗੇ। ਤੇ ਜਿਹੜੇ ਪੈਲ ਗ੍ਰਾਂਟਸ ਤੋਂ ਬਗੈਰ ਜਿਨ੍ਹਾਂ ਨੂੰ ਨਹੀਂ ਮਿਲੀਆਂ ਪੈਲ ਗ੍ਰਾਂਟਸ, ਉਹਨਾਂ ਦੇ $10,000 ਤੱਕ ਦਾ ਫੋਰਗਿਵਨੈਸ ਉਹਨਾਂ ਤੱਕ ਹੀ ਅਪਲਾਈ ਜਿਹੜੀ ਉਹ ਹੋਊਗੀ ਜਿਹੜੀ $2.25 ਤੋਂ ਘੱਟ ਇਨਕਮ ਵਾਲੇ ਹੋਣਗੇ। ਸੋ ਹੁਣ ਇਹ ਨਹੀਂ ਦੱਸਿਆ ਵੀ ਉਹ ਹਾਊਸ ਹੋਲਡ ਦੀ ਆ, ਇਕੱਲੇ ਦੀ ਇੰਡੀਵਿਜੂਅਲ ਦੀ ਆ, ਜਾਂ ਫੈਮਿਲੀ ਵਾਲੀ ਜਿਹੜੀ ਆ ਉਹ $2.25 ਜਿਹੜੀ ਉਹ ਹੋਵੇ। ਸੋ ਟਵਿੱਟਰ ਦੇ ਉੱਤੇ ਇਹਨਾਂ ਨੇ ਇਸ ਦਾ ਐਲਾਨ ਜਿਹੜਾ ਉਹ ਕੀਤਾ ਸੀ ਕੱਲ ਪਰਸੋਂ ਦੀ, ਇਸ ਹਫ਼ਤੇ ਦੇ ਸ਼ੁਰੂਆਤ ਤੋਂ ਹੀ ਜਿਹੜੀ ਇਸ ਦੀ ਮੰਗ ਗੱਲਬਾਤ ਜਿਹੜੀ ਉਹ ਚੱਲ ਰਹੀ ਸੀ। ਇੰਡੀਵਿਜੂਅਲ ਦੀ ਇਨਕਮ 1,25,000 ਤੋਂ ਥੱਲੇ ਹੋਣੀ ਚਾਹੀਦੀ ਆ ਤੇ ਜੇ ਉਹ ਮੈਰਿਡ ਹੋ ਗਿਆ ਹਸਬੈਂਡ ਐਂਡ ਵਾਈਫ ਆ ਤੇ 2.5 ਲੱਖ ਤੋਂ ਥੱਲੇ ਹੋਣੀ ਚਾਹੀਦੀ ਆ ਜੀ। ਚਲੋ ਤੇ ਅਗਲੀ ਖਬਰ ਵੱਲ ਚੱਲੀਏ ਜੋ ਰਸ਼ੀਆ ਦੇ ਵਿੱਚ ਦਾਰੀਆ ਦੁਗੀਨਾ ਦਾ ਅਸੈਸੀਨੇਸ਼ਨ ਹੋਇਆ ਆ, ਉਹ ਉੱਥੇ ਦੇ ਪ੍ਰੈਜ਼ੀਡੈਂਟ ਪੁਟਿਨ ਦੇ ਤੇ ਉਹਨਾਂ ਦੇ ਸਾਥੀਆਂ ਦੇ ਲਈ ਕਾਫੀ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲ ਹੋ ਸਕਦੀ ਹੈਗੀ ਆ। ਦੁਗੀਨਾ ਰਸ਼ੀਅਨ ਪ੍ਰੋਪੇਗੈਂਡਾ ਕਰਦੀ ਸੀ ਉਹਦਾ, ਕਿਉਂਕਿ ਉਹਦਾ ਇੱਕ ਟੀਵੀ ਚੈਨਲ ਸੀ ਤੇ ਆਨਲਾਈਨ ਵੀ ਉਹ ਬਲੌਗ ਸੀ ਜਿਹਦੇ ਤੇ ਉਹ ਲਿਖਦੀ ਸੀ। ਹੁਣ ਉਸ ਦੀ ਮੌਤ ਤੋਂ ਬਾਅਦ ਕਹਿੰਦੇ ਵੀ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਦੇ ਇਮੀਡੀਏਟ ਸਾਥੀ ਹੈਗੇ ਆ ਉਹਨਾਂ ਦੇ ਉੱਤੇ ਵੀ ਖਤਰਾ ਹੈਗਾ ਆ। ਤੇ ਇਹ ਇੱਕ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਹੈ ਇਸ ਟਾਈਮ ਦੇ ਉੱਤੇ, ਯੂਕਰੇਨ ਤਾਂ ਰਸ਼ੀਆ ਦੇ ਵਿੱਚ, ਰਸ਼ੀਆ ਨੇ ਉੱਥੇ ਅਟੈਕ ਕੀਤਾ ਹੋਇਆ ਆ, ਸੋ ਉਹਦੇ ਵਿੱਚ ਵੀ ਕਾਫੀ ਤੇਜ਼ੀ ਆਉਣ ਦੀ ਸੰਭਾਵਨਾ ਹੈਗੀ ਆ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ, US ਦੀ ਸਟੇਟ ਡਿਪਾਰਟਮੈਂਟ ਨੇ ਆਪਣੇ ਜਿੰਨੇ ਵੀ ਅਮਰੀਕਨ ਸਿਟੀਜ਼ਨਸ ਆ ਉਹਨਾਂ ਨੂੰ ਇਹ ਕਿਹਾ ਆ ਵੀ ਯੂਕਰੇਨ ਤੋਂ ਬਾਹਰ ਨਿਕਲ ਆਓ। ਸੋ ਪਤਾ ਨਹੀਂ ਕਿਹੜੇ ਵੇਲੇ ਬਹੁਤ ਜ਼ੋਰ ਦੇ ਨਾਲ ਉਹ ਰਸ਼ੀਆ ਵਾਲੇ ਇੱਕ ਵਾਰੀ ਫਿਰ ਯੂਕਰੇਨ ਦੇ ਉੱਤੇ ਅਟੈਕ ਕਰ ਦੇਣ। ਜੀ ਸੋ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਉੱਥੇ ਦੇ ਹਾਲਾਤ ਅੱਗੇ ਜਿਹੜੇ ਉਹ ਕਿਸ ਤਰੀਕੇ ਦੇ
ਜਿਹੜੇ ਉਹ ਬਣਦੇ ਆ, ਕਿਉਂਕਿ ਰੂਸ ਦੇ ਦੁਆਰਾ ਇਸ ਬੰਬ ਧਮਾਕੇ ਦੇ ਵਿੱਚ, ਇਸ ਕੁੜੀ ਦੇ ਮਰਨ ਤੋਂ ਬਾਅਦ ਦੇ ਵਿੱਚ ਜ਼ਰੂਰ ਹਮਲਿਆਂ ਦੇ ਵਿੱਚ ਤੇਜ਼ੀ ਜਿਹੜੀ ਉਹ ਆ ਸਕਦੀ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਟਲਾਂਟਾ ਦੇ ਅਫਸਰਾਂ ਦੇ ਉੱਤੇ ਕਿਸੇ ਤਰੀਕੇ ਦੇ ਚਾਰਜਿਸ ਨਹੀਂ ਲੱਗਣਗੇ। ਜਿਹੜੀ ਇੱਕ ਪੁਲਿਸ ਸ਼ੂਟਿੰਗ ਦੇ ਵਿੱਚ ਰਿਸ਼ਾਰਡ ਬਰੁਕਸ ਦੀ ਜਿਹੜੀ ਉਹ ਮੌਤ ਹੋਈ ਸੀ ਜੂਨ 2020 ਦੇ ਵਿੱਚ। ਬਰੁਕਸ ਨੂੰ ਆਫਿਸਰ ਗਰਾਟ ਰੋਲਫੀ ਦੇ ਦੁਆਰਾ ਗੋਲੀ ਮਾਰੀ ਗਈ ਸੀਗੀ ਤੇ ਉਸ ਦੀ ਉਦੋਂ ਉੱਥੇ ਮੌਤ ਹੋ ਗਈ ਸੀ। ਦੋ ਜਿਹੜੇ ਅਟਲਾਂਟਾ ਪੁਲਿਸ ਦੇ ਜਿਹੜੇ ਅਫਸਰ ਆ, ਕਹਿੰਦੇ ਵੀ ਇਹਨਾਂ ਉੱਤੇ ਚਾਰਜਿਸ ਆ ਉਹ ਨਹੀਂ ਲੱਗਣਗੇ। 27 ਸਾਲਾਂ ਦਾ ਰਿਸ਼ਾਰਡ ਬਰੁਕਸ ਸੀਗਾ, ਜਿਸ ਦੀ ਜਿਹੜੀ ਉਹ ਮੌਤ ਹੋਈ ਸੀਗੀ। ਸੋ 2 ਸਾਲ ਪਹਿਲਾਂ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਦੇ ਦੌਰਾਨ ਇਹ ਗੋਲੀ ਪੁਲਿਸ ਅਧਿਕਾਰੀਆਂ ਦੇ ਦੁਆਰਾ ਜਿਹੜੀ ਉਹ ਚੱਲੀ ਸੀ, ਜਿਸ ਦੌਰਾਨ ਇਸ ਦੀ ਮੌਤ ਹੋਈ ਸੀ। ਅਜੇ ਉਸ ਤੋਂ ਕੁਛ ਚਿਰ ਪਹਿਲਾਂ ਦੀ ਹੋਈ ਜਿਹੜੀ ਹਰਜੋਤ ਸਿੰਘ ਜੀ ਗੱਲ ਹੈਗੀ ਆ ਵੀ ਜਾਰਜ ਫਲੋਇਡ ਦੀ ਵੀ ਪੁਲਿਸ ਵਾਲੇ ਦੇ ਦੁਆਰਾ, ਮਿਨਿਆਪੋਲਿਸ ਦੇ ਪੁਲਿਸ ਅਫਸਰ ਦੇ ਦੁਆਰਾ ਉਸਦੇ ਗੋਡੇ ਦੇ ਉੱਤੇ, ਉਸ ਗੋਡਾ ਰੱਖ ਕੇ ਧੌਣ ਦੇ ਉੱਤੇ ਉਸ ਦੀ ਹੱਤਿਆ ਕਰਤੀ ਗਈ ਸੀਗੀ। ਅਗਲੀ ਖਬਰ ਵੱਲ ਚੱਲੀਏ। ਜਿਹੜੀਆਂ ਕੱਲ ਇਲੈਕਸ਼ਨਸ ਹੋ ਕੇ ਹਟੀਆਂ ਕਈ ਸਟੇਟਸ ਦੇ ਵਿੱਚ, ਫਲੋਰੀਡਾ ਦੇ ਵਿੱਚ ਡੈਮੋਕ੍ਰੈਟਿਕ ਵੋਟਰਸ ਨੇ ਕਾਂਗਰਸਮੈਨ ਚਾਰਲੀ ਕ੍ਰਿਸਟ ਨੂੰ ਪਿਕਅਪ ਕੀਤਾ ਹੈ, ਜੋ ਕਿ ਫਲੋਰੀਡਾ ਦੇ ਰਿਪਬਲਿਕਨ ਗਵਰਨਰ ਰੌਨ ਡੀਸੈਂਟਿਸ ਨੂੰ ਜੋ ਮਿਡ ਟਰਮ ਇਲੈਕਸ਼ਨ ਹੋਣੀਆਂ ਹੈਗੀਆਂ ਨਵੰਬਰ ਦੇ ਵਿੱਚ ਟੱਕਰ ਦਊਗਾ। ਮਿਸਟਰ ਕ੍ਰਿਸ ਨੇ ਸਟੇਟ ਦੇ ਐਗਰੀਕਲਚਰ ਕਮਿਸ਼ਨਰ ਰਿੱਕੀ ਫਰਾਈਡ ਨੂੰ ਬਹੁਤ ਵੱਡੇ ਮਾਰਜਨ ਦੇ ਨਾਲ ਹਰਾਇਆ ਹੈਗਾ ਤੇ ਡੈਮੋਕ੍ਰੇਟਸ ਪੂਰੇ ਜ਼ੋਰ ਲਾ ਰਹੇ ਆ ਵੀ ਜੋ ਮਿਡ ਟਰਮ ਇਲੈਕਸ਼ਨ ਹੋਣੀਆਂ ਹੈਗੀਆਂ ਆ ਉਹਦੇ ਵਿੱਚ ਜੋ ਗਵਰਨਰ ਆ ਉਹਨੂੰ ਓਵਰਟਰਨ ਕਰ ਸਕਣ। ਪਰ ਡੈਮੋਕ੍ਰੇਟਸ ਦੀ ਪੋਜੀਸ਼ਨ ਇਸ ਟਾਈਮ ਦੇ ਉੱਤੇ ਕਾਫੀ ਗੁੱਡ ਨਹੀਂ ਹੈਗੀ ਤੇ ਦੇਖਦੇ ਆ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਹੈਗਾ। ਜੀ ਬਿਲਕੁਲ। ਉੱਥੇ ਤਾਂ ਗਵਰਨਰ ਡਿਸੈਂਟਿਸ ਵਿਵਾਦਾਂ ਦੇ ਵਿੱਚ ਵੀ ਰਿਹਾ ਹੈ, ਆਪਣੀਆਂ ਖਾਸ ਕਰਕੇ ਟਿੱਪਣੀਆਂ ਨੂੰ ਲੈ ਕੇ ਤੇ ਜਿਹੜੇ ਨਵੇਂ ਲੈ ਕੇ ਆ ਰਿਹਾ ਜਿਹੜਾ ਕਾਨੂੰਨ ਆ ਉਸ ਨੂੰ ਲੈ ਕੇ। ਸੋ ਹੁਣ ਦੇਖੋ ਕਿੱਦਾਂ ਦੀ ਜਿਹੜੀ ਉਹ ਗੱਲ ਰਹਿੰਦੀ ਆ। ਓਵਰਆਲ ਥੋੜ੍ਹਾ ਜਿਹਾ ਕਹਿੰਦੇ ਆ ਵੀ ਚੇਂਜ ਹੋਏ ਆ। ਬੀਤੇ ਦਿਨਾਂ ਦੇ ਵਿੱਚ ਇੱਕ ਹੋਰ ਪੋਲਿੰਗ ਹੋਈ ਸੀ, ਇੱਕ ਕੰਜ਼ਰਵੇਟਿਵ ਜਿਹੜੇ ਪੋਲ ਕਰਵਾਉਂਦੇ ਉਹਨਾਂ ਦੇ ਵਿੱਚ, ਉਹਦੇ ਵਿੱਚ ਅਪਰੂਵਲ ਰੇਟਿੰਗ ਬਾਈਡਨ ਹੋਣਾ ਦੀ ਵਧੀ ਆ। ਡੈਮੋਕ੍ਰੇਟਸ ਨੂੰ ਇੱਦਾਂ ਲੱਗ ਰਿਹਾ ਵੀ ਜਿਹੜੇ ਬੀਤੇ ਦਿਨਾਂ 'ਚ ਕਈ ਬਾਈ ਪਾਰਟੀਜ਼ਨ ਜਿਹੜੇ ਬਿੱਲ ਲੈ ਕੇ ਆਉਂਦੇ ਆ, ਕਈ ਕੁਛ ਕੀਤਾ ਆ, ਅੱਜ ਜਿਹੜਾ ਸਟੂਡੈਂਟ ਲੋਨ ਵਾਲਾ ਕੀਤਾ ਆ, ਮੇ ਵੀ ਇਹ ਸਾਰੀਆਂ ਚੀਜ਼ਾਂ ਦਾ ਅਸਰ ਉਸ ਦੇ ਉੱਤੇ ਇਲੈਕਸ਼ਨ ਦੇ ਉੱਤੇ, ਮਿਡ ਟਰਮ ਇਲੈਕਸ਼ਨਸ ਦੇ ਵਿੱਚ ਹੋਵੇ। ਸੋ ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੂਗੀ ਵੀ ਅਸਲ ਦੇ ਵਿੱਚ ਕਿੱਦਾਂ ਦਾ ਅਸਰ ਜਿਹੜਾ ਆ ਉਹ ਹੁੰਦਾ ਆ। ਲੈਟਸ ਸੀ ਕੀ ਬਣਦਾ ਆ। ਪਰ ਕਈ ਥਾਵਾਂ ਦੇ ਉੱਤੇ ਚੰਗਾ ਘਮਸਾਨ ਜਿਹੜਾ ਉਹ ਦੇਖਣ ਨੂੰ ਮਿਲਣਗੀਆਂ। ਜਿਹੜੀਆਂ ਡੀਪ ਬਲੂ ਜਾਂ ਡੀਪ ਰੈੱਡ ਸਟੇਟਸ ਆ, ਉੱਥੇ ਭਾਵੇਂ ਬਹੁਤਾ ਅਸਰ ਨਾ ਹੋਵੇ, ਪਰ ਜਿਹੜੀਆਂ ਮਿਡਲ ਗਰਾਊਂਡਸ ਹੈਗੀਆਂ ਬੇਸਿਕਲੀ, ਜਿੱਥੇ ਦੋਨਾਂ ਦੇ ਸਿੰਘ ਚੰਗੇ ਫਸਦੇ ਆ, ਉੱਥੇ ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਦੇਖਣ ਨੂੰ ਮਿਲ ਸਕਦੀਆਂ ਆ। ਉੱਥੇ ਚੰਗੇ ਘਮਸਾਨ ਪੋਲੀਟੀਕਲ ਲੜਾਈਆਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ। ਜੀ, ਅਗਲੀ ਖਬਰ ਵੱਲ ਚੱਲੀਏ। ਆਪਾਂ ਦੇਖਦੇ ਹਾਂ ਵੀ ਪੋਸਟ ਆਫਿਸ ਦੇ ਵਿੱਚ ਜੋ ਪੋਸਟਮੈਨ ਆ ਕਈ ਵਾਰੀ ਡਿਲੀਵਰੀ ਕਰਦੇ ਆ, ਉਹਨਾਂ ਨੂੰ ਕੁੱਤੇ ਜਿਹੜੇ ਆ ਉਹ ਵੱਢ ਜਾਂਦੇ ਆ। ਆਪਣੀ ਕਮਿਊਨਿਟੀ ਦੇ ਵੀ ਬਹੁਤ ਸਾਰੇ ਲੋਕ ਪੋਸਟ ਆਫਿਸ ਦੇ ਲਈ ਕੰਮ ਕਰਦੇ ਆ। ਅੱਜ ਇੱਕ ਫਲੋਰੀਡਾ ਤੋਂ ਬਹੁਤ ਮਾੜੀ ਖਬਰ ਆ ਰਹੀ ਆ। ਉੱਥੇ ਇੱਕ ਮੇਲ ਕੈਰੀਅਰ 61 ਸਾਲਾਂ ਦਾ, ਜਦੋਂ ਉਹ ਮੇਲ ਡਿਲੀਵਰ ਕਰ ਰਿਹਾ ਸੀ ਤੇ ਉਸ ਨੂੰ 5 ਕੁੱਤਿਆਂ ਨੇ ਅਟੈਕ ਕਰ ਦਿੱਤਾ ਤੇ ਉਸ ਦਾ ਜਿਹੜਾ ਆ ਬਹੁਤ ਜ਼ਿਆਦਾ ਜਿੱਦਾਂ ਉਸ ਦਾ ਨੁਕਸਾਨ ਹੋਇਆ ਤੇ ਲੇਕ ਸਟੇਟਸ ਏਰੀਆ ਜੋ ਹੈਗਾ ਆ, ਪਟਨਮ ਕਾਉਂਟੀ ਦਾ ਸ਼ੈਰਿਫ ਨੇ ਦੱਸਿਆ ਵੀ ਇੱਥੇ ਮੇਲ ਰਿਵਲ ਹੋ ਰਹੀ ਸੀ, ਜਿਸ ਟਾਈਮ ਦੇ ਉੱਤੇ ਇੱਕ ਨੇਬਰ ਜਿਹੜਾ ਆ ਉਸ ਦੇ 5 ਜੋ ਪਿਟਬੁਲ ਕੁੱਤੇ ਸੀ ਉਹ ਇਸ ਮੇਲ ਕੈਰੀਅਰ ਨੂੰ ਪੈ ਗਏ ਤੇ ਇਸ ਨੂੰ ਮੁੜ ਕੇ, ਕਿਉਂਕਿ ਬਲੀਡਿੰਗ ਬਹੁਤ ਜ਼ਿਆਦਾ ਹੋਈ ਹੈਗੀ ਆ, ਤੇ ਟਰਾਂਸਪੋਰਟ ਕੀਤਾ ਗਿਆ ਟਰਾਮਾ ਸੈਂਟਰ ਗੇਨਸਵਿਲ ਦੇ ਵਿੱਚ ਤੇ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ ਹੈਗੀ ਆ। ਇਹ ਯੂਐਸ ਪੋਸਟਲ ਸਰਵਿਸ ਵਾਲਿਆਂ ਨੇ ਦੱਸਿਆ ਹੈਗਾ। ਇਹ ਬਹੁਤ ਹੀ ਜਿਹੜੀ ਮਾੜੀ ਖਬਰ ਆ ਫਲੋਰੀਡਾ ਤੋਂ ਆ ਰਹੀ ਹੈਗੀ ਆ। ਪਟਨਮ ਕਾਉਂਟੀ ਐਨੀਮਲ ਕੰਟਰੋਲ ਯੂਨਿਟ ਨੇ ਸਾਰੇ ਜਿਹੜੇ ਕੁੱਤੇ ਸੀ ਜਿਨ੍ਹਾਂ ਨੇ ਕੱਟਿਆ ਸੀ ਉਸ ਨੂੰ ਕਸਟਡੀ ਦੇ ਵਿੱਚ ਲੈ ਲਿਆ ਹੈਗਾ।
ਜੀ, ਜੀ, ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਯੂਕਰੇਨ ਕਹਿੰਦੇ ਆ ਵੀ ਇਹ ਜੰਗ ਜਿੱਤੂਗਾ। ਇਹ ਬਿਆਨ ਆਇਆ ਹੈ ਬੋਰਿਸ ਜੌਨਸਨ ਹੁਣਾਂ ਦਾ। ਯੂਕਰੇਨ ਦੇ ਇੰਡੀਪੈਂਡੈਂਸ ਡੇ ਦੇ ਉੱਤੇ ਉਹ ਕੀਵ ਦੇ ਵਿੱਚ ਗਏ ਸੀਗੇ। ਸੋ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਜਿਹੜਾ ਬ੍ਰਿਟੇਨ ਦਾ ਆ, ਉਸਨੇ ਅਸਤੀਫਾ ਜਿਹੜਾ ਉਹ ਦਿੱਤਾ ਸੀ, ਕਿਉਂਕਿ ਬਹੁਤ ਵਿਵਾਦਾਂ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ, ਕੋਵਿਡ ਤੋਂ ਹੀ ਕਹਿ ਸਕਦੇ ਹਾਂ ਵੀ ਉਸ ਤੋਂ ਲੈ ਕੇ ਚੱਲ ਰਿਹਾ ਸੀਗਾ। ਸੋ ਟਵਿੱਟਰ ਤੋਂ ਹੀ ਉਹਨਾਂ ਨੇ ਜਿਹੜਾ ਉਹ ਅਨਾਊਂਸ ਜਿਹੜਾ ਉਹ ਕੀਤਾ ਵੀ ਯੂਕਰੇਨ ਕੈਨ ਐਂਡ ਵਿਲ ਵਿਨ ਦਿਸ ਵਾਰ। ਸੋ 6 ਮਹੀਨੇ ਹੋ ਗਏ ਆ ਪੁਤਿਨ ਨੇ ਜਦੋਂ ਤੋਂ ਯੂਕਰੇਨ ਦੇ ਉੱਤੇ ਹਮਲਾ ਕੀਤਾ ਹੈਗਾ ਆ। ਜੌਨਸਨ ਕਹਿੰਦੇ ਵੀ ਸ਼ੁਰੂ ਤੋਂ ਹੀ ਯੂਕਰੇਨ ਦਾ ਇੱਕ ਸਮਰਥਕ ਰਿਹਾ ਆ ਤੇ ਰੂਸ ਦੇ ਦੁਆਰਾ ਕੀਤੇ ਗਏ ਹਮਲੇ ਦੇ ਉਲਟ ਉਹ ਬੋਲਦਾ ਰਿਹਾ। ਹੁਣ ਤੱਕ ਇਹ ਤੀਸਰੀ ਵਿਜ਼ਿਟ ਹੈਗੀ ਆ ਬੋਰਿਸ ਜੌਨਸਨ ਦੀ ਕੈਪੀਟਲ, ਯੂਕਰੇਨ ਦੀ ਜਿਹੜੀ ਕੈਪੀਟਲ ਆ ਉਸ ਦੇ ਵਿੱਚ, ਜਦੋਂ ਤੋਂ 6 ਮਹੀਨਿਆਂ ਤੋਂ ਇਹ ਲੜਾਈ ਉੱਥੇ ਸ਼ੁਰੂ ਆ। ਇਹ ਵੀ ਕਹਿੰਦੇ ਵੀ ਪਹਿਲਾ ਫੋਰਨ ਲੀਡਰ ਜਿਹੜਾ ਉਹ ਬਣਿਆ ਆ ਜਿਸ ਨੇ ਯੂਕਰੇਨ ਦੀ ਕੈਪੀਟਲ ਦੇ ਵਿੱਚ ਉਦੋਂ ਆਪਣਾ ਦੌਰਾ ਜਿਹੜਾ ਉਹ ਕੀਤਾ ਸੀ ਅਪ੍ਰੈਲ ਦੇ ਵਿੱਚ, ਫਿਰ ਜੂਨ ਦੇ ਵਿੱਚ ਚਲਾ ਗਿਆ ਤੇ ਹੁਣ ਅਗਸਤ ਦੇ ਵਿੱਚ ਇੱਕ ਵਾਰੀ ਫਿਰ ਉੱਥੇ ਜਾ ਕੇ ਆਏ ਆ। ਜੀ। ਅਗਲੀ ਖਬਰ ਈਰਾਨ ਤੋਂ ਆ ਰਹੀ ਆ। ਈਰਾਨ ਤੇ ਸੀਰੀਆ ਦੇ ਬਾਰਡਰ ਤੋਂ ਕਹਿੰਦੇ ਵੀ ਯੂਐਸ ਨੇ 에ਅਰ ਸਟ੍ਰਾਈਕ ਕੀਤੇ ਹੈਗਾ ਈਰਾਨ ਵੈਕਟ ਜੋ ਮਿਲੀਟੈਂਟਸ ਆ ਈਸਟਰਨ ਸੀਰੀਆ ਦੇ ਵਿੱਚ। ਇਹ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦੇ ਆਰਡਰ ਦੇ ਉੱਤੇ ਯੂਐਸ ਮਿਲਟਰੀ ਨੇ ਸਟ੍ਰਾਈਕ ਕੀਤਾ ਹੈਗਾ। ਕਹਿੰਦੇ ਵੀ ਪ੍ਰਸੀਜ਼ਨ ਸਟ੍ਰਾਈਕ ਮਿਸਲਸ ਆਇਲ ਰਿਚ ਡੇਅਰ ਔਰ ਜ਼ੋਰ ਪ੍ਰੋਵਿੰਸ, ਜੋ ਕਿ ਸੀਰੀਆ ਦੇ ਬਾਰਡਰ, ਇਰਾਕ ਦਾ ਬਾਰਡਰ ਆ, ਉੱਥੇ ਹੈਗੀਆਂ, ਉੱਥੇ ਅਟੈਕ ਕੀਤਾ ਗਿਆ ਹੈਗਾ। ਕਰਨਲ ਜੋ ਬਸੀਨੋ ਸਪੋਕਸਮੈਨ ਹੈਗੇ ਜੋ ਯੂਐਸ ਸੈਂਟਰਲ ਕਮਾਂਡ ਦੇ, ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਕਹਿੰਦੇ ਵੀ ਇਹਦਾ ਸਾਡਾ ਮੇਨ ਮਕਸਦ ਉਸ ਨੂੰ ਅਟੈਕ ਕਰਨ ਦਾ ਇਹ ਸੀ ਵੀ ਆਪਾਂ ਯੂਐਸ ਦੇ ਜੋ ਪਰਸਨਲ ਹੈਗੇ ਆ ਉਸ ਏਰੀਏ ਦੇ ਵਿੱਚ ਹਜੇ ਵੀ ਉਹਨਾਂ ਨੂੰ ਡਿਫੈਂਡ ਕੀਤਾ ਜਾ ਸਕੇ। ਈਰਾਨ ਬਾਰ-ਬਾਰ ਸੀਰੀਆ ਦੇ ਵਿੱਚ ਕੋਸ਼ਿਸ਼ ਕਰ ਰਿਹਾ ਹੈਗਾ ਜੋ ਉੱਥੇ ਦੇ ਮਿਲੀਟੈਂਟਸ ਆ ਉਹਨਾਂ ਨੂੰ ਸਪੋਰਟ ਕਰਨ ਦੀ। ਸੀਰੀਅਨ ਆਬਜ਼ਰਵੇਟਰੀ ਇੱਕ ਹਿਊਮਨ ਰਾਈਟਸ ਦੀ ਹੈਗੀ ਯੂਕੇ ਬੇਸ ਦੇ ਵਿੱਚ, ਉਹ ਕਰ ਰਹੀ ਹੈ ਇਸ ਗਰੁੱਪ ਨੂੰ। ਕਹਿੰਦੇ ਵੀ ਜੋ ਸਟ੍ਰਾਈਕ ਕੀਤਾ ਗਿਆ ਸੀ ਜਿਸ ਜਗ੍ਹਾ ਦੇ ਉੱਤੇ, ਉਸ ਦਾ ਨਾਮ ਆਇਸ਼ ਕੈਂਪ ਕਰਕੇ ਆ, ਜਿਸ ਨੂੰ ਫੈਤਿਊਮੈਨ ਬ੍ਰਿਗੇਡ ਇੱਕ ਮਿਲੀਟੈਂਟ ਗਰੁੱਪ ਹੈਗਾ ਅਫਗਾਨ ਸ਼ੀਅਤ ਰਿਫਿਊਜੀਜ਼ ਦਾ, ਜੋ ਈਰਾਨ ਨੇ ਉੱਥੇ ਸੈਂਡ ਕੀਤੇ ਹੈਗੇ ਆ, ਉਹ ਉਸ ਨੂੰ ਜਿਹੜਾ ਆ ਰਨ ਕਰਦਾ ਹੈਗਾ। ਉਸ ਜਗ੍ਹਾ ਦੇ ਉੱਤੇ ਡਰੋਨਸ ਦੇ ਨਾਲ ਸਟ੍ਰਾਈਕ ਕੀਤੀ ਗਈ ਹੈਗੀ ਆ। ਜੀ ਰਾਜਕਾਂਤ ਜੀ, ਆਵਾਜ਼ ਨਹੀਂ ਆ ਰਹੀ। ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਫਾਰਮ ਵਰਕਰਸ ਆ ਜਿਨ੍ਹਾਂ ਨੇ ਡਲੀਨੋ ਤੋਂ ਸ਼ੁਰੂ ਕੀਤਾ ਸੀ, ਯੂਨਾਈਟਿਡ ਫਾਰਮ ਵਰਕਰਸ ਆ, 21 ਕਈ ਦਿਨਾਂ ਦੇ ਵਿੱਚ, ਤਕਰੀਬਨ 3 ਹਫ਼ਤਿਆਂ ਦੇ ਵਿੱਚ 26 ਤਰੀਕ ਨੂੰ ਇਹਨਾਂ ਨੇ ਉੱਥੇ ਪਹੁੰਚਣਾ ਆ ਕੈਪੀਟਲ ਦੇ ਵਿੱਚ, ਪਰਸੋਂ ਨੂੰ ਜਿਹੜਾ ਉਹ ਪਹੁੰਚਣਾ ਆ। ਇਸ ਟਾਈਮ ਵਾਲਨਟ ਗਰੋਵ ਦੇ ਵਿੱਚ ਪਹੁੰਚੇ ਹੋਏ ਆ। UC ਡੇਵਿਸ ਦੇ ਜਿਹੜੇ ਵਿਦਿਆਰਥੀ ਆ, ਮੈਡੀਕਲ ਸਟੂਡੈਂਟਸ ਆ, ਉਹਨਾਂ ਨੇ ਇਹਨਾਂ ਫਾਰਮ ਵਰਕਰਸ ਨੂੰ ਫਸਟ ਏਡ ਮੁਹੱਈਆ ਕਰਾਈ ਆ। ਇਹ ਬਹੁਤ ਤਗੜਾ ਫੀਟ ਆ ਹਰਜੋਤ ਸਿੰਘ ਜੀ, ਵੀ ਇੰਨੀ ਭਖਦੀ ਗਰਮੀ ਦੇ ਵਿੱਚ ਸੜਕ ਦੇ ਉੱਤੇ ਲਗਾਤਾਰ ਇੰਨੇ ਦਿਨ ਤੁਰ ਕੇ ਜਿਹੜਾ ਉਹ ਪਹੁੰਚਣਾ, ਇਹ ਕੋਈ ਆਮ ਜਿਹਾ ਵਰਤਾਰਾ ਨਹੀਂ ਹੈ ਇਸ ਟਾਈਮ ਚੱਲ ਰਿਹਾ, ਚਾਹੇ ਉਹ ਥੋੜ੍ਹੇ ਜਾਣੇ ਵੀ ਕਿਉਂ ਨਾ ਹੋਣ। ਇਹ ਇੱਕ ਬਹੁਤ ਵੱਡਾ ਜਜ਼ਬੇ ਵਾਲੀ ਜਿਹੜੀ ਇਹ ਗੱਲ ਹੈਗੀ ਆ। ਸੋ ਇੰਨੀ ਗਰਮੀ ਦੇ ਵਿੱਚ ਆਪਣੇ ਹੱਕਾਂ ਦੇ ਲਈ 300 ਤੋਂ ਵੱਧ ਮੀਲ ਤੁਰ ਕੇ ਕਈ ਦਿਨਾਂ ਦੇ ਵਿੱਚ ਉਹਨਾਂ ਨੇ ਉਹ ਪਹੁੰਚਣਾ ਹੈ। ਹੁਣ 30 ਮੀਲ ਤੋਂ ਘੱਟ ਦਾ ਵਕਫਾ ਜਿਹੜਾ ਆ ਉਹ ਰਹਿ ਗਿਆ ਆ ਇਹਨਾਂ ਦੀ ਡੈਸਟੀਨੇਸ਼ਨ ਦੇ ਵਿੱਚ ਪਹੁੰਚਣ ਦੇ ਲਈ, ਜੋ ਕਿ ਆ ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਸੈਕਰਾਮੈਂਟੋ, ਜਿੱਥੇ ਕੈਪੀਟਲ ਬਿਲਡਿੰਗ ਹੈਗੀ ਆ, ਸਟੇਟ ਕੈਪੀਟਲ ਆ, ਵੀ ਉੱਥੇ ਜਿਹੜਾ ਉਹਨਾਂ ਨੇ ਪਹੁੰਚਣਾ ਹੈਗਾ ਆ। ਸੋ ਬਹੁਤ ਸਾਰੇ ਲੋਕ ਵਿੱਚ ਥਾਂ ਦੇ ਉੱਤੇ ਉਹਨਾਂ ਨੂੰ ਮਦਦ ਕਰਨ ਦੀ ਵੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਆਲਦੋ ਦੇਖੋ ਜੀ, ਚਾਹੇ ਜਿੱਦਾਂ ਵੀ ਆ, ਭੁੱਖੇ ਨਹੀਂ ਆ, ਪਾਣੀ ਵੀ ਆ, ਰੋਟੀ ਵੀ ਆ, ਪਰ ਪੈਰਾਂ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਜ਼ੋਰ ਆ ਨਾ, ਉਹਦਾ ਆਪਾਂ ਸੋਚ ਹੀ ਸਕਦੇ ਹਾਂ ਵੀ ਕੀ ਜਿਹੜਾ ਇਹਨਾਂ ਨੂੰ ਝੱਲਣਾ ਪੈ ਰਿਹਾ ਆ। ਆਪਾਂ ਥੋੜ੍ਹਾ ਜਿਹਾ ਇੱਥੇ ਬਾਹਰ ਧੁੱਪੇ ਤੁਰਨਾ ਪੈ ਜੇ ਤਾਂ ਬੱਸ ਹੋ ਜਾਂਦੀ ਆ। ਸੋ UC ਡੇਵਿਸ ਵਾਲੇ ਵੀ ਇਸ ਟਾਈਮ ਜਿਹੜੇ ਵਿਦਿਆਰਥੀ ਆ ਉਹ ਵੀ ਵਧਾਈ ਦੇ ਪਾਤਰ ਆ ਵੀ ਇਹਨਾਂ ਦੀ ਮਦਦ ਕਰਨ ਦੇ ਵਿੱਚ ਲੱਗੇ ਹੋਏ ਆ। ਸੋ ਹੋਪਫੁਲੀ 26 ਤਰੀਕ ਨੂੰ ਜਿਸ ਕੰਮ ਦੇ ਲਈ ਇਹ ਤੁਰੇ ਆ, ਵੋਟਿੰਗ ਆਪਣੇ ਹੱਕਾਂ ਦੇ ਲਈ
ਜਦੋਂ ਯੂਨੀਅਨ ਦੀ ਵੋਟ ਹੁੰਦੀ ਆ ਵੀ ਸਾਨੂੰ ਕੋਈ ਡਰਾਵੇ ਧਮਕਾਵੇ ਨਾ, ਉਸ ਨੂੰ ਲੈ ਕੇ ਜਿਹੜਾ ਬਿੱਲ ਹੈਗਾ ਆ। ਸੋ ਹੋਪਫੁਲੀ ਇਹਨਾਂ ਦੀ ਗੱਲ ਵੀ ਜਿਹੜੀ ਉਹ ਸੁਣੀ ਜਾਵੇ। 355 ਮੀਲ ਕੁੱਲ ਇਹਨਾਂ ਨੇ ਕਰਨਾ ਆ ਪੂਰੇ ਜਿਹੜੇ ਹਰਜੋਤ ਸਿੰਘ ਜੀ 3 ਹਫ਼ਤਿਆਂ ਦੇ ਵਿੱਚ। ਸੋ 10 ਜਾਣਿਆਂ ਦਾ ਮੈਡੀਕਲ ਸਟੂਡੈਂਟਸ ਦਾ ਗਰੁੱਪ ਆ, ਉਹ ਕਹਿੰਦੇ ਵੀ ਫਾਰਮ ਵਰਕਰ ਦੇ ਉਸ ਰਾਊਟਸ ਦੇ ਉੱਤੇ ਮੌਜੂਦ ਸੀਗਾ, ਜਿੱਥੇ ਜਾ ਕੇ ਇਹਨਾਂ ਨੇ ਉਹਨਾਂ ਨੂੰ ਫਸਟ ਏਡ ਮੈਡੀਕਲ ਸਹੂਲਤ ਦਿੱਤੀ। ਇੱਕ ਗਿਲਾ ਜ਼ਰੂਰ ਹੈ ਰਾਜਕਰਮੀਰ ਜੀ, ਅਸੀਂ ਕਈ ਵਾਰੀ ਅਨਾਉਂਸ ਕੀਤਾ ਸੀ ਵੀ ਹੋਪਫੁਲੀ ਕੋਈ ਨਾ ਕੋਈ ਆਪਣੀ ਗੁਰਦੁਆਰਾ ਸਾਹਿਬ ਦੀ ਕਮੇਟੀ ਜਾਂ ਆਪਣੀ ਕੋਈ ਸਿੱਖ ਆਰਗੇਨਾਈਜੇਸ਼ਨ ਜਾਂ ਪੰਜਾਬੀ ਭੈਣ ਭਰਾ ਕਿਤੇ ਨਾ ਕਿਤੇ ਇਹਨਾਂ ਦੇ ਲਈ ਫੂਡ ਜਾਂ ਪਾਣੀ ਜਾਂ ਕੁਛ ਨਾ ਲਿਵਿੰਗਸਟਨ ਦੇ ਵਿੱਚ ਕੀਤਾ ਗਿਆ ਸੀਗਾ, ਜਿਹੜੇ ਸਿੱਖਾਂ ਦੇ ਦੁਆਰਾ ਉੱਥੇ ਜਗਾਰਾ ਮੂਵਮੈਂਟ ਤੇ ਨਾਲ ਉੱਥੋਂ ਦੇ ਜਿਹੜੇ ਲੋਕਲ ਲੋਕ ਸੀ, ਉਹਨਾਂ ਨੇ ਇੱਥੇ ਇਹਨਾਂ ਦੀ ਜ਼ਰੂਰ ਕਹਿ ਲਓ ਵੀ ਸੇਵਾ ਪਾਣੀ ਅੱਗੇ ਵੀ ਕੀਤੀ ਸੀ। ਜ਼ਰੂਰ ਕਰਨਾ ਚਾਹੀਦਾ। ਜੇ Yeah. 99 ਤੇ ਦੇਖਿਆ ਜਾਵੇ ਜਿੱਥੋਂ ਇਹ ਤੁਰੇ ਹੈਗੇ ਡਲੀਨੋ ਤੋਂ, ਜੀ 99 ਦੇ ਉੱਤੇ ਡਲੀਨੋ ਤੋਂ ਲੈ ਕੇ ਸੈਕਰਾਮੈਂਟੋ ਤਾਈਂ ਘੱਟੋ ਘੱਟ ਨਹੀਂ ਤਾਂ 10 ਤੋਂ 12 ਗੁਰਦੁਆਰਾ ਸਾਹਿਬ ਮਿਲਦੇ ਹੈਗੇ ਆ। ਬਹੁਤ ਵੱਡੀ ਕਮਿਊਨਿਟੀ ਆ ਆਪਣੀ। ਸੋ ਆਪਾਂ ਨੂੰ ਦੇਖੋ ਵੀ ਆਪਾਂ ਇੰਡੀਆ ਦੇ ਵਿੱਚ ਜਦੋਂ ਕਿਸਾਨਾਂ ਨੇ ਪ੍ਰੋਟੈਸਟ ਕੀਤਾ, ਅਮਰੀਕਾ ਵਾਲਿਆਂ ਨੇ ਬਦਾਮ ਤੱਕ ਪਹੁੰਚਾਤੇ, ਤੇ ਜਿੱਥੇ ਅਸੀਂ ਰਹਿੰਦੇ ਆ, ਜਿੱਥੇ ਸਾਡੇ ਨਾਲ ਦੇ ਭੈਣ ਭਰਾ ਠੀਕ ਆ, ਉਹ ਪੰਜਾਬੀ ਨਹੀਂ ਹੈਗੇ ਤੇ ਚਾਹੇ ਦੂਜੇ ਮੂਲ ਦੇ ਆ, ਪਰ ਹੈ ਤਾਂ ਕਿਸਾਨ ਹੀ ਆ ਨਾ, ਉਹਨਾਂ ਦਾ ਵੀ ਸਾਨੂੰ ਸਾਥ ਦੇਣਾ ਚਾਹੀਦਾ ਜ਼ਰੂਰ। ਹੁਣ ਸੈਕਰਾਮੈਂਟੋ ਵੀ ਉਹਨੇ ਪਹੁੰਚਣਾ, ਜਿਹੜੇ ਸੈਕਰਾਮੈਂਟੋ ਏਰੀਏ ਦੇ ਅੱਜ ਉਹਨਾਂ ਨੇ ਹਰਜੋਤ ਸਿੰਘ ਜੀ ਐਲ ਗਰੁੱਪ ਪਹੁੰਚਣਾ ਹੈ। ਸੋ ਜੀ ਉੱਥੇ ਵੀ ਕਈ ਗੁਰੂ ਘਰ ਨੇ, ਫਿਰ ਅਗਲੇ ਦਿਨ ਉਹਨਾਂ ਨੇ ਸਟੇਟ ਕੈਪੀਟਲ ਤੇ ਪਹੁੰਚਣਾ। ਮੇ ਵੀ ਉੱਥੇ ਹੀ ਜਦੋਂ ਉੱਥੇ ਪਹੁੰਚਦੇ ਆ ਉਹਨਾਂ ਦੇ ਲਈ, ਉੱਥੇ ਤਾਂ ਚਲੋ ਉਸ ਦਿਨ ਤਾਂ ਕਈ ਜਾਣੇ ਉੱਥੇ ਹੋਣਗੇ, ਹੋਰ ਕਈ ਗਰੁੱਪ ਜਿਹੜੇ ਹੋਣਗੇ। ਅੱਜ ਵੀ ਤੁਹਾਡੇ ਕੋਲ ਹੈਗਾ ਆ ਵਾਲਨਟ ਗਰੁੱਪ ਤੋਂ ਐਲ ਗਰੁੱਪ ਤੱਕ, ਉਹਨਾਂ ਨੇ ਅੱਜ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਉਹ ਪਹੁੰਚ ਰਹੇ ਹੈਗੇ ਆ। ਸੋ ਦੇਖੋ ਵੀ ਜੇ ਕਿਤੇ ਜਾ ਕੇ ਤੁਸੀਂ ਮਦਦ ਕਰ ਸਕਦੇ ਆ, ਚਾਹੇ ਥੋੜੇ ਜਾਣੇ ਹੋਣ, ਚਾਹੇ 1 ਜਾਣਾ ਹੋਵੇ, ਚਾਹੇ 10 ਜਾਣੇ ਹੋਣ, ਜੋ ਵੀ ਆ, ਅਗਲੇ ਨੂੰ ਵੀ ਹੌਸਲਾ ਮਿਲਦਾ ਹੈ। ਪਾਣੀ, ਕੋਕ, ਪੀਜ਼ਾ ਕੁਛ ਵੀ ਆ, ਇਹ ਇੱਕ ਸਿੰਬੋਲਿਕ ਹੁੰਦਾ। ਇਹ ਨਹੀਂ ਹੈਗਾ ਵੀ ਉਹ ਭੁੱਖੇ ਤੁਰੇ ਹੋ ਆ ਹਾਂ ਜਾਂ ਬਿਲਕੁਲ ਕੋਈ ਹੈਗਾ ਹਨਾ। ਇਹ ਸਿੰਬੋਲਿਕ ਆ ਵੀ ਹਾਂ ਭਾਈ ਅਸੀਂ ਵੀ ਇਹਦੇ ਤੁਹਾਡੇ ਨਾਲ ਹੈਗੇ ਆ। ਦੇਖੋ ਹਰਜੋਤ ਸਿੰਘ ਜੀ, ਗੱਲ ਇਹ ਆ ਵੀ ਜਿਹੜੇ ਪੂਰੇ ਇਲਾਕੇ ਚੋਂ ਚੱਲਦੇ ਆਏ ਆ, ਆਪਣੇ ਬਹੁਤ ਸਾਰੇ ਜਿਹੜੇ ਪੰਜਾਬੀ ਆ ਇਦਾਂ ਹੀ ਫਾਰਮ ਵਰਕਰ ਨੇ, ਜਿਹੜੇ ਕੰਮ ਕਰਦੇ ਨੇ। ਹਾਂ ਕਈ ਜਿਹੜੇ ਆ ਉਹ ਖੇਤਾਂ ਦੇ ਮਾਲਕ ਵੀ ਨੇ, ਪਰ ਬਹੁਤ ਸਾਰੇ ਜਿਹੜੇ ਮੈਜੋਰਟੀ ਦੇ ਵਿੱਚ ਉਹ ਖੇਤਾਂ 'ਚ ਕੰਮ ਕਰਨ ਵਾਲੇ ਵੀ ਜਿਹੜੇ ਉਹ ਹੁੰਦੇ ਆ। ਸੋ ਇੱਕ ਚੰਗਾ ਉਦਮ ਹੋਊਗਾ, ਚੰਗੀ ਹੋਊਗੀ ਵੀ ਭਾਈ ਐਟਲੀਸਟ ਜਾਣ ਲੱਗਿਆ ਨਾਲ ਹੀ ਅਖੀਰ ਤੱਕ ਜਿਹੜਾ ਤੁਰ ਕੇ ਚੱਲ ਜਾਓ। ਕੁਛ ਇਦਾਂ ਦੀਆਂ ਅਬੇ ਚੀਜ਼ਾਂ 2000 ਪੱਗਾਂ ਵਾਲੇ ਤੁਰ ਜਾਓ ਵੀ ਘੱਟੋ ਘੱਟ ਨਾਲ ਹੈਗੇ ਆ। ਹੌਸਲਾ ਅਫਜ਼ਾਈ ਹੁਣ ਤੁਸੀਂ ਜਿਹੜੀ ਦੇਖੋ ਵੀ ਜਿਸ ਟਾਈਮ ਦੇ ਉੱਤੇ ਇੰਡੀਆ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਸੀ, ਉਦੋਂ ਕੋਈ ਕਾਲੇ ਮੂਲ ਦਾ ਕਾਲਾ, ਚਾਹੇ ਕੋਈ ਮਕਸੀਕਾ, ਚਾਹੇ ਈਵਨ ਹਰਿਆਣਾ ਵਰਗੇ ਨੇ ਵੀ ਜਿਹੜਾ ਸਪੋਰਟ ਕੀਤੀ ਸੀ, ਤੇ ਆਪਾਂ ਕਿੰਨੇ ਖੁਸ਼ ਸੀ ਸਾਰੇ ਵੀ ਦੇਖੋ ਵੀ ਬਾਈ ਆ ਬਾਹਰਲੀ ਪੂਰੀ ਕਮਿਊਨਿਟੀ ਦੁਨੀਆ ਸਪੋਰਟ ਸਪੋਰਟ ਕਰਦੀ ਕਰ ਆ। ਰਹੀ ਆ। ਸੋ ਹੁਣ ਆਪਾਂ ਜਿੱਥੇ ਰਹਿੰਦੇ ਆ, ਜਿੱਥੇ ਕੰਮ ਕਰਦੇ ਆ, ਖੇਤਾਂ 'ਚ ਆਪਣੇ ਬਹੁਤ ਲੋਕ ਕੰਮ ਕਰਦੇ ਆ, ਉਹਨਾਂ ਨੂੰ ਜ਼ਰੂਰ ਸਾਥ ਦੇਣਾ ਚਾਹੀਦਾ ਹੈਗਾ ਆ। ਬਿਲਕੁਲ ਜੀ, ਹੌਸਲਾ ਇਹਨਾਂ ਦਾ ਹੌਸਲਾ ਅਫਜ਼ਾਈ ਕਰੋ ਤੇ ਹੌਸਲਾ ਜਿਹੜਾ ਇਹਨਾਂ ਦਾ ਵਧਾਓ। ਤੇ ਕਿਉਂਕਿ ਇਸ ਦੇ ਨਾਲ ਜਿਹੜਾ ਅਸੈਂਬਲੀ ਬਿੱਲ 2183 ਜਿਹੜਾ ਹੈਗਾ ਆ, ਉਸ ਦੇ ਹੱਕ ਦੀ ਲਈ ਜਿਹੜੇ ਉਹ ਜਾ ਰਹੇ ਆ, ਤੇ ਗਵਰਨਰ ਨੂੰ ਇਹ ਗੁਹਾਰ ਆ ਵੀ ਜਿਹੜਾ 350 ਤੋਂ ਵੱਧ ਮੀਲ ਤੁਰ ਕੇ ਜਿਹੜਾ ਉਹ ਆ ਰਹੇ ਆ ਵੀ ਭਾਈ ਇਸ ਦੇ ਨਾਲ ਤੁਸੀਂ ਜਿਹੜਾ ਵੀ ਸਾਨੂੰ ਹੱਕ ਜਿਹੜੇ ਉਹ ਦਿਓ। ਬੇਸਿਕਲੀ ਐਗਰੀਕਲਚਰ ਇੰਪਲੋਈਜ਼ ਨੂੰ, ਲੇਬਰ ਆਰਗੇਨਾਈਜੇਸ਼ਨਸ ਨੂੰ ਜੁਆਇਨ ਕਰਨ ਦੇ ਲਈ ਜਾਂ ਬਣਾਉਣ ਦੇ ਲਈ ਇਸ ਬਿੱਲ ਦੇ ਨਾਲ ਮਦਦ ਜਿਹੜੀ ਆ ਉਹ ਮਿਲਣੀ ਆ। ਉਹਨਾਂ ਦੀਆਂ ਟਰਮਸ ਆਫ ਇੰਪਲੋਇਮੈਂਟ ਤੇ ਇੰਪਲੋਇਮੈਂਟ ਕੰਡੀਸ਼ਨਸ ਦੇ ਵਿੱਚ ਸੁਧਾਰ ਇਸ ਦੇ ਨਾਲ ਕਹਿੰਦੇ ਆ ਵੀ ਉਹ ਹੋ ਸਕਦਾ। ਸੋ ਬਹੁਤ ਸਾਰੇ ਅਸੈਂਬਲੀ ਮੈਂਬਰਸ ਨਾ ਇਹਨਾਂ ਦੀ ਸਪੋਰਟ ਹੈਗੀ ਆ ਇਸ ਦੇ ਵਿੱਚ। ਸੋ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਹੁੰਦਾ ਆ। ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰੱਖਦੇ ਹਾਂ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ
ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰਾਂ ਦੇ ਵੱਲ ਹਰਜੋਤ ਸਿੰਘ ਜੀ ਜੇ ਵੱਧਦੇ ਜਾਈਏ ਤਾਂ ਸੈਕਰਾਮੈਂਟੋ ਦੇ ਕਾਉਂਟੀ ਅਧਿਕਾਰੀਆਂ ਨੇ ਅੱਜ ਇਹ ਐਲਾਨ ਕੀਤਾ ਆ, ਉਹਨਾਂ ਨੇ ਇੱਕ ਨਵਾਂ ਬੈਨ ਉੱਥੇ ਲਗਾ ਦਿੱਤਾ ਆ। ਅਮਰੀਕਨ ਰਿਵਰ ਦੇ ਇਰਦ ਗਿਰਦ ਉਹਦੇ ਕੰਢਿਆਂ ਦੇ ਉੱਤੇ ਕੈਂਪਿੰਗ ਕਰਨ ਤੋਂ ਹੁਣ ਲੋਕਾਂ ਨੂੰ ਬੈਨ ਲਾ ਦਿੱਤਾ ਗਿਆ ਆ। ਇਹ ਸਰਬਸੰਮਤੀ ਦੇ ਨਾਲ ਕਾਉਂਟੀ ਅਧਿਕਾਰੀਆਂ ਨੇ ਵੋਟ ਪਾ ਕੇ ਐਲਾਨ ਕੀਤਾ ਹੈ, ਉਸ ਨੂੰ ਅਪਰੂਵਲ ਹਰੀ ਝੰਡੀ ਦੇ ਦਿੱਤੀ ਹੈ। ਸੈਕਰਾਮੈਂਟੋ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ 2 ਹਫ਼ਤੇ ਪਹਿਲਾਂ ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਸੀ ਤੇ ਕੱਲ ਮੰਗਲਵਾਰ ਦੀ ਵੋਟ ਤੋਂ ਬਾਅਦ ਦੇ ਵਿੱਚ ਇਸ ਦੇ ਉੱਤੇ ਪੱਕੀ ਮੋਹਰ ਜਿਹੜੀ ਉਹ ਲੱਗ ਗਈ ਆ। ਹੋਮਲੈਸਨੈਸ ਤੋਂ ਜਿਹੜੇ ਪ੍ਰਭਾਵਿਤ ਲੋਕ ਆ, ਕਈ ਵਾਰੀ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਜਾ ਕੇ ਆਪੋ ਆਪਣੇ ਟੈਂਟ ਜਿਹੜੇ ਉਹ ਪਾ ਲੈਂਦੇ ਆ। ਸੋ ਹੁਣ ਉੱਥੇ ਕੈਂਪਿੰਗ ਕਰਨ ਤੋਂ, ਐਨਕੈਂਪਮੈਂਟਸ ਜਿਹੜੀਆਂ ਉਹ ਬਣਾਉਣ ਤੋਂ ਅਮਰੀਕਨ ਰਿਵਰ ਪਾਰਕਵੇ ਦੇ ਵਿੱਚ ਉੱਥੇ ਬੈਨ ਲਾ ਦਿੱਤਾ ਗਿਆ ਆ। ਸੋ ਕਹਿੰਦੇ ਵੀ ਇਹਦੇ ਨਾਲ ਸੇਫਟੀ ਕੰਸਰਨਸ ਜਿਹੜੇ ਉਹ ਵੱਧ ਰਹੇ ਸੀਗੇ। ਸੋ ਕਈ ਲੋਕ ਕਾਫੀ ਲੋਕਾਂ ਨੇ ਇਸ ਚੀਜ਼ ਦਾ ਜਿਹੜਾ ਉਹ ਸਮਰਥਨ ਕੀਤਾ ਹੈ ਤੇ ਬੋਰਡ ਆਫ ਸੁਪਰਵਾਈਜ਼ਰਸ ਨੇ ਉਹ ਐਲਾਨ ਕਰ ਦਿੱਤਾ ਹੈ। ਕਹਿੰਦੇ ਵੀ ਇਸ ਦੇ ਨਾਲ ਨਾਲ 25 ਫੁੱਟ ਸਕੂਲ ਤੋਂ, ਲਾਇਬ੍ਰੇਰੀਜ਼ ਤੋਂ, ਵਾਈਲਡ ਫਾਇਰ ਜਾਂ ਜਿੱਥੇ ਫਲੱਡਿੰਗ ਹੋ ਸਕਦੀ ਆ ਉਹਨਾਂ ਇਲਾਕਿਆਂ ਤੋਂ ਵੀ 25-25 ਫੁੱਟ ਦੂਰ ਤੱਕ ਜਾਂ ਉਸ ਦੇ ਵਿੱਚ ਕੋਈ ਵੀ ਇੱਦਾਂ ਦਾ ਕੈਂਪਿੰਗ ਲਾਉਣ ਦੇ ਉੱਤੇ ਵੀ ਰੋਕ ਜਿਹੜੀ ਆ ਉਹ ਲਾਈ ਆ। ਇਹ ਸੈਕਿੰਡ ਹੋਮਲੈਸ ਆਰਡੀਨੈਂਸ ਜਿਹੜਾ ਆ ਇਸੇ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੁਝ ਹਫ਼ਤੇ ਪਹਿਲਾਂ ਖਬਰ ਸਾਂਝੀ ਕੀਤੀ ਸੀ ਪਈ ਟੂਸਾਨ ਐਰੀਜ਼ੋਨਾ ਵਾਲੇ ਬਾਰਡਰ ਦੇ ਉੱਤੇ ਜੋ ਹੋਮਲੈਂਡ ਸਿਕਿਉਰਿਟੀ ਦੇ ਆਫੀਸਰਸ ਹੈਗੇ ਆ, ਬਾਰਡਰ ਪੈਟਰੋਲ ਦੇ ਏਜੰਟਸ ਆ, ਉਹ ਸਿੱਖਾਂ ਨੂੰ ਤੰਗ ਕਰਦੇ ਆ। ਉਹਨਾਂ ਦੀਆਂ ਉਹਨਾਂ ਦੇ ਕੱਪੜੇ ਜੋ ਦਸਤਾਰਾਂ ਈਵਨ ਕਸ਼ਹਿਰੇ ਤੱਕ ਲਹਾ ਲੈਂਦੇ ਸੀ ਪਈ ਜੀ ਇਹ ਜਾ ਕੇ ਸੁਸਾਈਡ ਨਾ ਕਰ ਲੈਣ ਜਦੋਂ ਉਹਨਾਂ ਨੂੰ ਲੈ ਕੇ ਜਾਂਦੇ ਸੀ ਸੈਂਟਰ ਦੇ ਵਿੱਚ। ਤੇ ਉਸ ਦਾ ਬਹੁਤ ਵਿਰੋਧ ਹੋਇਆ ਸੀ, ਕਾਫੀ ਸੈਨੇਟਰਸ, ਕਾਂਗਰਸਮੈਨਾਂ ਨੇ ਵੀ ਕੀਤਾ ਸੀ। ਤੇ ਅੱਜ ਇਹ ਖਬਰ ਆ ਰਹੀ ਆ ਵੀ ਬੈਪਟਿਸਟ ਜੁਆਇੰਟ ਕਮੇਟੀ ਹੈਗੀ ਆ, ਫੈਲੋਸ਼ਿਪ ਸਾਊਥਵੇ, 160 ਦੇ ਕਰੀਬ ਸਿਵਲ ਰਾਈਟਸ ਤੇ ਫੇਥ ਗਰੁੱਪਸ ਦੀ, ਉਹਨਾਂ ਨੇ ਅਮਰੀਕਨ ਬਾਰਡਰ ਏਜੰਟਸ ਨੂੰ ਕੁਐਸਚਨ ਕੀਤਾ ਆ ਵੀ ਇਹ ਇਮੀਡੀਏਟਲੀ ਬੰਦ ਹੋਣਾ ਚਾਹੀਦਾ ਆ। ਜਿਹੜੀਆਂ ਤੁਸੀਂ ਧਾਰਮਿਕ ਚੀਜ਼ਾਂ ਜਿਸ ਤਰ੍ਹਾਂ ਆਪਾਂ ਪਤਾ ਹੀ ਆ ਵੀ ਕੜੇ ਆ ਜਾਂ ਆਪਾਂ ਕਿਰਪਾ ਆਪਣੀ ਜੋ ਦਸਤਾਰ ਆ ਜਾਂ ਕੋਈ ਹੋਰ ਵੀ, ਉਹਨਾਂ ਨੂੰ ਤੁਸੀਂ ਫੋਰਸਫੁਲੀ ਨਹੀਂ ਰਿਮੂਵ ਕਰ ਸਕਦੇ। 22 ਅਗਸਤ ਨੂੰ ਐਲਹੈਂਡਰੋ ਮਾਰਕੋਸ ਜੋ ਸੈਕਟਰੀ ਹੈਗੇ ਆਪਣੇ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ, ਉਹਨਾਂ ਨੂੰ ਤੇ ਇਹ ਚਿੱਠੀ ਲਿਖੀ ਆ ਉਹਨਾਂ ਨੇ ਤੇ US ਕਸਟਮ ਪੈਟਰੋਲ ਏਜੰਟਸ ਨੇ ਵਾਰ-ਵਾਰ, ਇੱਕ ਵਾਰੀ ਨਹੀਂ ਬਹੁਤ ਵਾਰ ਇਹ ਸਿੱਖਾਂ ਦੇ ਨਾਲ ਕੀਤਾ। ਇਕੱਲੇ ਸਿੱਖ ਨਹੀਂ, ਇਹਨਾਂ ਤੋਂ ਬਿਨਾਂ ਕਹਿੰਦੇ ਵੀ ਮੁਸਲਿਮ, ਹਿੰਦੂ, ਯੂਸ ਤੇ ਕ੍ਰਿਸਚੀਅਨ ਮਾਈਗ੍ਰੇਟਸ, ਉਹਨਾਂ ਦੇ ਉੱਤੇ ਵੀ ਇੱਕ ਤਰ੍ਹਾਂ ਨਾਲ ਅਟੈਕ ਵਾਲੀ ਗੱਲ ਹੈ ਕਿਉਂਕਿ ਉਹਨਾਂ ਦੇ ਵੀ ਹਿਜ਼ਬ ਪਾਇਆ ਹੁੰਦਾ ਜਾਂ ਵੱਖ-ਵੱਖ ਧਾਰਮਿਕ ਚਿੰਨ੍ਹ ਹੁੰਦੇ ਹੈਗੇ ਆ। ਹੁਣ ਇਹ ਵੀ ਖਬਰ ਆ ਰਹੀ ਆ, ਕਹਿੰਦੇ ਇਕੱਲੇ ਇਹ ਨਹੀਂ ਹੈ ਤੇ ਉਹਨਾਂ ਨੂੰ ਵੈਜੀਟੇਰੀਅਨ ਮੀਲ ਵੀ ਨਹੀਂ ਦਿੱਤਾ ਜਾਂਦਾ। ਇਹ ਇੱਕ ਬਹੁਤ ਵਾਇਲੇਸ਼ਨ ਹੈਗੀ ਆ। ਜਦੋਂ ਕਿ ਜਿਹੜੇ ਬੰਦੇ ਨੂੰ ਤੁਸੀਂ ਅਰੈਸਟ ਕਰਦੇ ਆ, ਜੇ ਉਹਦਾ ਧਾਰਮਿਕ ਜੋ ਉਹਦੇ ਆਰਟੀਕਲ ਜਾਂ ਧਾਰਮਿਕ ਉਹਦਾ ਇਹ ਹੈਗਾ ਵੀ ਨਹੀਂ ਉਹ ਮੀਟ ਖਾਣਾ, ਤੇ ਤੁਸੀਂ ਧੱਕੇ ਨਾਲ ਉਹਨੂੰ ਤੁਸੀਂ ਮੀਟ ਵਾਲਾ ਫੂਡ ਨਹੀਂ ਦੇ ਸਕਦੇ, ਤੁਹਾਨੂੰ ਪ੍ਰੋਵਾਈਡ ਕਰਨਾ ਪੈਣਾ ਕਿਉਂਕਿ ਗੌਰਮੈਂਟ ਇਹਦੇ ਉੱਤੇ ਪੈਸੇ ਖਰਚਦੀ ਹੈਗੀ ਆ। ਸੋ ਹੁਣ ਬਹੁਤ ਜ਼ਿਆਦਾ ਆਰਗੇਨਾਈਜੇਸ਼ਨਸ ਇਸ ਹੱਕ ਦੇ ਵਿੱਚ ਆ ਗਈਆਂ ਵੀ ਜੋ ਬਾਰਡਰ ਦੇ ਉੱਤੇ ਜਿਹੜੇ ਇਲੀਗਲੀ ਕ੍ਰਾਸ ਕਰਕੇ ਸਿੱਖ ਆਉਂਦੇ ਆ, ਖਾਸ ਕਰਕੇ ਉਹਨਾਂ ਦੇ ਦਸਤਾਰਾਂ ਨੂੰ ਜਾਂ ਉਹਨਾਂ ਦੇ ਫੂਡ ਨੂੰ ਲੈ ਕੇ ਤੁਸੀਂ ਧੱਕਾ ਨਹੀਂ ਕਰ ਸਕਦੇ। ਪਿਛਲੇ ਦਿਨਾਂ ਦੇ ਵਿੱਚ 3 ਜੋ ਕਾਂਗਰਸਮੈਨ ਹੈਗੇ, US ਰਿਪਰੈਜ਼ੈਂਟੇਟਿਵ ਕੈਸਟਰੋ ਟੈਕਸਸ ਤੋਂ, US ਰਿਪਰੈਜ਼ੈਂਟੇਟਿਵ ਰਾਉਲ ਗ੍ਰਿਜ਼ਵਾਲਾ ਐਰੀਜ਼ੋਨਾ ਤੋਂ ਤੇ US ਰਿਪਰੈਜ਼ੈਂਟੇਟਿਵ ਜੂਡੀ ਚੂ ਏਸ਼ੀਅਨ ਪੈਸੀਫਿਕ ਅਮਰੀਕਨ ਕਾਕਸ ਦੇ ਆ, ਇਹਨਾਂ ਨੇ US ਕਸਟਮ ਤੇ ਬਾਰਡਰ ਜੋ ਪ੍ਰੋਟੈਕਸ਼ਨ ਆਫੀਸ਼ੀਅਲਸ ਆ ਉਹਨਾਂ ਨੂੰ ਕਿਹਾ ਸੀ ਵੀ ਇਮੀਡੀਏਟਲੀ ਸਾਡਾ ਇਸ ਗੱਲ ਦਾ ਜਵਾਬ ਦੇਵੋ ਵੀ ਤੁਹਾਡੀ ਕਿਹੜੀ ਬੁੱਕ ਦੇ ਵਿੱਚ ਇਹ ਲਿਖਿਆ ਆ ਵੀ ਜੋ ਤੁਸੀਂ ਸਿੱਖਾਂ ਦੇ ਨਾਲ ਕਰ ਰਹੇ ਹੈਗੇ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਟਵਿੱਟਰ ਦੀ ਆਪਾਂ ਗੱਲ ਕੀਤੀ ਸੀ ਵੀ ਇੱਕ ਸਾਬਕਾ ਕੰਮ ਕਰਨ ਵਾਲੇ ਨੇ ਜਿਹੜਾ ਇੱਕ ਪੁਰਾਣਾ ਹੈਕਰ ਰਿਹਾ ਆ, ਉਸਨੇ ਪਰਦਾਫਾਸ਼ ਕੀਤਾ ਸੀਗਾ
ਵੀ ਕਿਸ ਤਰੀਕੇ ਦੇ ਨਾਲ ਟਵਿੱਟਰ ਉਹਨਾਂ ਨੇ ਲੋਕਾਂ ਨੂੰ ਜੋ ਖਤਰਾ ਹੈਗਾ, ਸਿਕਿਉਰਿਟੀ ਰਿਸਕ ਜਿਹੜੇ ਹੈਗੇ, ਖਾਸ ਕਰਕੇ ਉਹਨਾਂ ਦੇ ਡਾਟਾ ਨੂੰ ਲੈ ਕੇ, ਉਸ ਨੂੰ ਇਗਨੋਰ ਕੀਤਾ ਆ। ਇਸ ਬਾਬਤ ਹੁਣ ਨਵੀਂ ਇੱਕ ਐਂਗਲ ਹੋਰ ਸਾਹਮਣੇ ਆ ਰਿਹਾ ਆ। ਕਹਿੰਦੇ ਵੀ ਟਵਿੱਟਰ ਬਹੁਤ ਸਾਰੀਆਂ ਸਰਕਾਰਾਂ ਦੇ ਨਾਲ ਮਿਲ ਕੇ ਵੀ ਜਿਹੜਾ ਉਹ ਚੱਲਿਆ। ਆਪਾਂ ਦੇਖਿਆ ਹੁਣ ਤਾਂ ਚਾਹੇ ਭਾਰਤ ਵਿੱਚ ਟਵਿੱਟਰ ਵਾਲਿਆਂ ਨੇ ਕੇਸ ਜਿਹੜਾ ਆ ਸਰਕਾਰ ਦੇ ਨਾਲ ਜਿਹੜੇ ਉਹ ਲੜ ਰਹੇ ਆ ਵੀ ਅਸੀਂ ਜਿੱਦਾਂ ਤੁਸੀਂ ਕਹੋਗੇ ਉੱਦਾਂ ਨਹੀਂ ਕਰੂੰਗੇ। ਪਰ ਸਰਕਾਰ ਨੇ, ਭਾਰਤੀ ਸਰਕਾਰ ਦੇ ਪੱਖ ਤੋਂ ਜਿਹੜੀ ਇਸ ਦੇ ਨਾਲ ਜੁੜੀ ਹੋਈ ਗੱਲ ਇਹ ਆ ਰਹੀ ਆ ਵੀ ਕਈ ਸਰਕਾਰਾਂ ਨੇ ਜਿਨ੍ਹਾਂ ਵਿੱਚ ਇੰਡੀਆ ਦੀ, ਰੂਸ ਦੀ ਤੇ ਨਾਈਜੀਰੀਆ ਦੀ ਸਰਕਾਰਾਂ ਸ਼ਾਮਲ ਸੀ, ਜਿਨ੍ਹਾਂ ਨੇ ਟਵਿੱਟਰ ਨੂੰ ਉਹਨਾਂ ਲੋਕਾਂ ਨੂੰ ਹਾਇਰ ਕਰਨ ਦੇ ਲਈ ਜਿਹੜਾ ਆ ਉਹ ਧੱਕਾ ਜਿਹੜਾ ਉਹ ਕੀਤਾ ਵੀ ਤੁਸੀਂ ਹਾਇਰ ਕਰੋ, ਆਪਣੇ ਪੇਰੋਲ ਤੇ ਰੱਖੋ, ਤਾਂ ਜੋ ਜਿਹੜਾ ਯੂਜ਼ਰ ਡਾਟਾ, ਸੈਂਸਿਟਿਵ ਯੂਜ਼ਰ ਡਾਟਾ ਆ, ਉਹਨਾਂ ਤੱਕ ਇੱਕ ਹਿਸਾਬ ਦੇ ਨਾਲ ਗਵਰਨਮੈਂਟ ਏਜੰਟਸ ਦਾ ਐਕਸੈਸ ਜਿਹੜਾ ਹੋ ਰਵੇ। ਇਹ ਵਿਸਲ ਬਲੋਵਰ ਦੀ ਜਿਹੜੀ ਰਿਪੋਰਟ ਆ ਉਸ ਦੇ ਵਿੱਚ ਇਹ ਦਾਅਵਾ ਜਿਹੜਾ ਉਹ ਹੁਣ ਪੀਟਰ ਜ਼ੈਟਕੋ ਆ ਉਸਨੇ ਕੀਤਾ ਹੈਗਾ ਆ। ਸਾਬਕਾ ਇਹ ਹੈਕਰ ਰਿਹਾ ਆ, ਮੱਝ ਨਾਂ ਦਾ ਇਸ ਦਾ ਸੀਗਾ, ਪੰਜਾਬੀ ਵਾਲੀ ਮੱਝ ਨਹੀਂ, ਦੂਜਾ ਇੰਗਲਿਸ਼ ਦੇ ਵਿੱਚ ਜਿਹੜੀ ਮੱਝ, ਉਹ ਆਪਣੇ ਆਪ ਨੂੰ ਉਸ ਤਰੀਕੇ ਦੇ ਨਾਲ ਅਖਵਾਉਂਦਾ ਸੀਗਾ। ਸੋ ਇਹ ਜਿਹੜੇ ਦੋਸ਼ ਇਸ ਦੇ ਵਿੱਚ ਲੱਗੇ ਆ। ਕੱਲ੍ਹ ਜਿਹੜੀ ਖਬਰ ਆਪਾਂ ਕਰ ਰਹੇ ਸੀ ਉਹਦੇ ਵਿੱਚ ਦੱਸਿਆ ਸੀ ਵੀ ਕਿਸ ਤਰੀਕੇ ਦੇ ਨਾਲ ਇਸ ਬੰਦੇ ਨੇ ਦਾਅਵਾ ਕੀਤਾ ਆ ਵੀ ਫੇਕ ਤੇ ਸਪੈਮ ਅਕਾਊਂਟਸ ਦੇ ਬਾਰੇ ਵੀ ਟਵਿੱਟਰ ਆਪਣੇ ਪਲੇਟਫਾਰਮ ਦੇ ਉੱਤੇ ਕਿੰਨੇ ਆ ਉਸ ਦੇ ਉੱਤੇ ਝੂਠ ਬੋਲਦਾ ਰਿਹਾ ਹੈ। ਜੀ, ਸੋ ਆਪਾਂ ਨੂੰ ਪਤਾ ਹੀ ਆ ਵੀ ਉਸ ਟਾਈਮ ਦੇ ਉੱਤੇ ਜਦੋਂ ਕਿਸਾਨ ਮਾਰਚ ਸੀ, ਟਵਿੱਟਰ, ਟਰੈਕਟਰ ਟੂ ਟਵਿੱਟਰ ਅਕਾਊਂਟ, ਹੋਰ ਬਹੁਤ ਸਾਰੇ ਲੋਕਾਂ ਦੇ ਅਕਾਊਂਟ ਇਹਨਾਂ ਨੇ ਬੰਦ ਵੀ ਕੀਤੇ ਹੈਗੇ ਆ। ਫੇਸਬੁੱਕ ਤਾਂ ਪਹਿਲਾਂ ਹੀ ਬਹੁਤ ਕੁਛ ਬੰਦ ਕਰਦਾ ਰਹਿੰਦਾ ਆ। ਸੋ ਹੋਪਫੁਲੀ ਹੁਣ ਇਹ ਜੋ ਬੰਦਾ ਆਇਆ ਆ, ਇਸਨੇ ਇੰਨੀ ਸਾਰੀ ਇਨਫੋਰਮੇਸ਼ਨ ਦਿੱਤੀ ਆ, ਕਹਿੰਦੇ ਵੀ ਇਹ ਐਲੋਨ ਮਸਕ ਨੂੰ ਵੀ ਹੈਲਪ ਕਰੂਗਾ, ਜਿਹੜਾ ਉਹਦਾ ਕੇਸ ਟਵਿੱਟਰ ਦੇ ਉੱਤੇ ਚੱਲ ਰਿਹਾ ਹੈ। ਇਸੇ ਲਈ ਲੋਕ ਕਈ ਇਸ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਵੀ ਜਿਹੜਾ ਉਹ ਦੇਖ ਰਿਹਾ ਵੀ ਇਹਦਾ ਮਾਮਲਾ ਵੀ ਉਸ ਟਾਈਮ ਦੇ ਉੱਤੇ ਆਇਆ ਆ ਜਦੋਂ ਟਵਿੱਟਰ ਦਾ ਸੈੱਲ ਹੋਣ ਦਾ ਜਿਹੜਾ ਸੀਗਾ। ਟਵਿੱਟਰ ਇੱਕ ਪਾਸੇ ਹੋਰ ਦਾਅਵਾ ਕਰ ਰਿਹਾ ਤੇ ਬਿਲਕੁਲ ਉਹਨਾਂ ਦਾਅਵਿਆਂ ਤੋਂ ਉਲਟ ਦਾਅਵੇ ਦੇ ਵਿੱਚ ਇਹਦੀਆਂ ਗੱਲਾਂ ਜਿਹੜੀਆਂ ਉਹ ਆਈਆਂ ਆ। ਇਸਨੇ ਸਿਕਿਉਰਿਟੀ ਤੇ ਐਕਸਚੇਂਜ ਕਮਿਸ਼ਨ ਨੂੰ ਤੇ FTC, ਫੈਡਰਲ ਟ੍ਰੇਡ ਕਮਿਸ਼ਨ, ਇਹਨਾਂ ਦੋਨਾਂ ਨੂੰ ਵਿਸਲ ਬਲੋ ਕੰਪਲੇਂਟ ਜਿਹੜੀ ਉਹ ਕੀਤੀ ਸੀ, ਕਿਉਂਕਿ ਇਹ ਖੁਦ ਸਾਬਕਾ ਕੰਮ ਕਰਨ ਵਾਲਾ ਟਵਿੱਟਰ ਦਾ ਇਹ ਰਿਹਾ ਹੈਗਾ ਆ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, ਨਿਊਯਾਰਕ ਦੇ ਵਿੱਚ ਇੱਕ ਵਿਦਿਆਰਥੀ ਜਿਸ ਨੇ ਹਿੱਟ ਐਂਡ ਰਨ ਕੀਤਾ ਸੀਗਾ, ਜਿਸ ਦੇ ਕਰਕੇ ਇੱਕ ਜਾਣੇ ਦੀ ਜਿਹੜੀ ਉਹ ਮੌਤ ਵੀ ਹੋ ਗਈ ਸੀ। ਹੁਣ ਉਸ ਬੰਦੇ ਨੂੰ ਕਹਿੰਦੇ ਵੀ ਕੋਈ ਵੀ ਜੇਲ੍ਹ ਟਾਈਮ ਨਹੀਂ ਹੋਊਗਾ। ਇਸ ਹਿੱਟ ਐਂਡ ਰਨ ਡਰਾਈਵਰ ਦੇ ਦੌਰਾਨ ਇੱਕ ਬੱਚੇ ਦੀ, ਨਿਊਯਾਰਕ ਯੂਨੀਵਰਸਿਟੀ ਦਾ ਜਿਹੜਾ ਇੱਕ ਵਿਦਿਆਰਥੀ ਆ, ਉਸ ਦੀ ਮੌਤ ਹੋ ਗਈ ਸੀਗੀ। ਸੋ ਬੜੀ ਜਿਹੜੀ ਹਰਜੋਤ ਸਿੰਘ ਜੀ ਮੰਦਭਾਗੀ ਗੱਲ ਸੀਗੀ। ਦਿਵੇਸ਼ ਸਮਤਾਨੀ, ਭਾਰਤੀ ਮੂਲ ਦਾ ਇੱਕ ਹਿਸਾਬ ਦੇ ਨਾਲ ਉਹ ਮੁੰਡਾ ਸੀਗਾ, 18 ਸਾਲਾਂ ਦਾ ਸੀਗਾ। ਆਪਣੀ ਵਕੇਸ਼ਨ ਦੇ ਦੌਰਾਨ ਇੱਕ ਹਾਊਸ ਪਾਰਟੀ ਤੋਂ ਵਾਪਸ ਜਿਹੜਾ ਉਹ ਆ ਰਿਹਾ ਸੀਗਾ, ਜਦ ਡੈਨੀਅਲ ਕੈਂਪਬਲ ਉਸ ਦੀ ਗੱਡੀ ਇਸ ਦਿਵੇਸ਼ ਨਾਂ ਦੇ ਮੁੰਡੇ ਦੇ ਵਿੱਚ ਜਾ ਵੱਜੀ, ਜਿਸ ਤੋਂ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ। ਬੀਤੇ ਸ਼ੁੱਕਰਵਾਰ ਅਦਾਲਤ ਨੇ ਜਿਹੜੇ ਇਸ ਦੇ ਉੱਤੇ ਫੈਸਲਾ ਜਿਹੜਾ ਉਹ ਸੁਣਾਇਆ ਸੀਗਾ। ਅਦਾਲਤ ਦੇ ਵਿੱਚੋਂ ਬਗੈਰ ਕਿਸੇ ਕਮੈਂਟ ਤੋਂ ਜਿਹੜਾ ਉਹ ਚਲਾ ਗਿਆ ਸੀਗਾ। 20 ਸਾਲਾਂ ਦੇ ਇਸ ਮੁੰਡੇ ਨੇ, ਡੈਨੀਅਲ ਕੈਮਲ ਨੇ, ਆਪਣੀ ਗਲਤੀ ਜਿਹੜੀ ਉਹ ਮੰਨੀ ਸੀਗੀ ਵੀ ਕ੍ਰੈਸ਼ ਤੋਂ ਬਾਅਦ 'ਚ ਉਹ ਉੱਥੋਂ ਚਲਾ ਗਿਆ ਸੀਗਾ। ਸੋ ਕੋਰਟ ਦੇ ਵਿੱਚ ਇਹ ਚੀਜ਼ ਮੰਨਣ ਤੋਂ ਬਾਵਜੂਦ ਵੀ ਜਿਹੜਾ ਆ ਇਸ ਨੂੰ ਕਿਸੇ ਵੀ ਤਰੀਕੇ ਦੀ ਹਰਜੋਤ ਸਿੰਘ ਜੀ ਸਜ਼ਾ ਨਹੀਂ ਆ। ਜੱਜ ਰਿਚਰਡ ਐਂਬਰੋ ਨੇ ਮਹਿਜ ਉਸ ਨੂੰ 6 ਮਹੀਨੇ ਦੀ ਕਮਿਊਨਿਟੀ ਸਰਵਿਸ ਦੀ ਸਜ਼ਾ ਸੁਣਾਈ ਆ। ਇਹ ਨਾ ਇੱਦਾਂ ਦਾ ਹੀ ਮਾਮਲਾ ਆਪਣੇ ਹਰਜੋਤ ਸਿੰਘ ਜੀ ਬੇਰੀਏ ਦੇ ਵਿੱਚ ਵੀ ਹੋਇਆ ਸੀਗਾ। ਇੱਕ ਸਟੈਨਫੋਰਡ ਦਾ ਮੁੰਡਾ ਸੀਗਾ ਜਿਸ ਨੇ ਰੇਪ ਕੀਤਾ ਸੀ ਇੱਕ ਕੁੜੀ ਦਾ, ਬਾਅਦ ਦੇ ਵਿੱਚ ਉਸਨੂੰ ਵੀ 3 ਕੁ ਮਹੀਨੇ ਦੀ ਇੱਦਾਂ ਕਮਿਊਨਿਟੀ ਸਰਵਿਸ ਦੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਸੀ। ਤੇ ਜੱਜ ਦੇ ਖਿਲਾਫ ਇੰਨਾ ਕੁ ਜ਼ਿਆਦਾ ਰੌਲਾ ਪਿਆ ਸੀ, ਉਸ ਨੂੰ ਬਾਅਦ 'ਚ ਰੀਕਾਲ ਜਿਹੜਾ ਆ ਉਹ ਕਰ ਲਿਆ ਸੀਗਾ। ਸੋ ਉਦੋਂ ਉਸਨੇ ਇਹ ਕਹਿ ਕੇ ਜਾਣ ਦਿੱਤਾ ਸੀਗਾ ਇਸ ਮੁੰਡੇ ਨੂੰ ਵੀ ਇਹ ਪੜ੍ਹਦਾ ਆ, ਵਿਦਿਆਰਥੀ ਆ, ਤੇ ਇਹਦਾ ਭਵਿੱਖ ਜਿਹੜਾ ਉਹ ਅੱਗੇ ਹੋ ਸਕਦਾ, ਬੈਟਰ ਹੋ ਸਕਦਾ, ਵੀ ਭਾਈ ਜਿਹਦਾ ਭਵਿੱਖ ਤੂੰ ਆਲਰੇਡੀ ਖਰਾਬ ਕਰਤਾ ਉਹਦਾ ਕੀ ਆ। ਸੋ ਇਸ ਲਈ ਇਹ ਪਰਿਵਾਰ ਵਾਲੇ, ਦਿਵੇਸ਼ ਦੇ ਪਰਿਵਾਰ ਵਾਲੇ ਤੇ ਉਹਦੇ ਲਾਇਰਸ ਸਾਰੇ ਭੌਚੱਕੇ ਰਹਿ ਗਏ ਜਦ ਅਦਾਲਤ ਨੇ ਉਸ ਨੂੰ ਕਿਸੇ ਵੀ ਤਰੀਕੇ ਦੀ ਸਜ਼ਾ ਜਿਹੜੀ ਉਹ ਨਹੀਂ ਸੁਣਾਈ। ਜੀ, ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ। ਸੈਨੋਜ਼ੇ ਦੇ ਕੁਛ ਕੌਂਸਲ ਮੈਂਬਰ ਇਹ ਕੋਸ਼ਿਸ਼ ਕਰ ਰਹੇ ਆ ਵੀ ਜਿਹੜੇ ਨੌਨ ਸਿਟੀਜ਼ਨ ਆ, ਜਿਹੜੇ ਆਪਾਂ ਕਹਿ ਸਕਦੇ ਅਨਡਾਕੂਮੈਂਟਡ ਹੈਗੇ ਆ, ਉਹ ਲੋਕ ਵੀ
ਵੋਟ ਪਾ ਸਕਣ। ਸੈਨੋਜ਼ੇ ਸਿਟੀ ਕੌਂਸਲ ਨੇ ਪਿਛਲੇ ਮੰਗਲਵਾਰ ਉੱਥੇ ਇੱਕ ਜੋ ਸਿਟੀ ਕੌਂਸਲ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ 2 ਕੌਂਸਲ ਮੈਂਬਰ ਮੈਗਦਲੀਨਾ ਕਰੈਸਕੋ ਤੇ ਸਿਲਵੀਆ ਐਰੀਅਨਸ, ਇਹ ਦੋਨੋਂ ਜਾਣੇ ਇਹਨਾਂ ਨੇ ਗੱਲਬਾਤ ਕੀਤੀ ਆ ਵੀ 1 ਲੱਖ ਦੇ ਕਰੀਬ ਸੈਨੋਜ਼ੇ ਦੇ ਵਿੱਚ ਨਾਨ ਸਿਟੀਜ਼ਨ ਰੈਜ਼ੀਡੈਂਟਸ ਹੈਗੇ ਆ, ਜਿਨ੍ਹਾਂ ਦੇ ਵਿੱਚ ਅਨਡਾਕੂਮੈਂਟਡ ਵੀ ਆ। ਉਹਨਾਂ ਨੂੰ ਹੱਕ ਹੋਣਾ ਹਾਂ, ਇਹ ਚਾਹੀਦਾ। ਇੱਥੇ ਆਪਾਂ ਕਲੀਅਰ ਕਰ ਦਈਏ, ਗ੍ਰੀਨ ਕਾਰਡ ਹੋਲਡਰ ਵੀ ਜਿਹੜਾ ਜੀ ਆ ਉਹ ਸਿਟੀਜ਼ਨ ਜੀ ਨਹੀਂ ਹੁੰਦਾ। ਸੋ ਵਰਕ ਪਰਮਿਟ ਵਾਲੇ ਵੀ। ਅਨਡਾਕੂਮੈਂਟਡ ਨਹੀਂ, ਇਹ ਜਿਹੜੇ ਦੂਜਿਆਂ ਦੀ ਜਿਹੜੇ ਨਾਨ ਸਿਟੀਜ਼ਨਸ ਦੀ ਉਹਨਾਂ ਦੀ ਉਹੀ ਜਿਹੜੀ ਉਹ ਗੱਲ ਇੱਥੇ ਕਰ ਰਹੇ ਆ। ਜੀ ਸੋ ਉਹਦੇ 'ਚ ਇਹਨਾਂ ਨੇ ਇਹ ਕਿਹਾ ਆ ਵੀ ਉਹਨਾਂ ਦੇ ਕੋਲ ਵੋਟਿੰਗ ਰਾਈਟ ਹੋਣਾ ਚਾਹੀਦਾ ਹੈਗਾ ਆ। ਹਾਲਾਂਕਿ ਇਹ ਕਹਿੰਦੇ ਵੀ ਸਟੇਟ ਦਾ ਜੋ ਕਨਸਟੀਟਿਊਸ਼ਨ ਆ ਉਹਦੇ ਅਗੇਂਸਟ ਹੈਗਾ ਤੇ ਆਲਰੇਡੀ 2 ਲਾਸੂਟ ਬੇ ਏਰੀਏ ਦੇ ਵਿੱਚ ਚੱਲਦੇ ਹੈਗੇ ਆ। ਸੈਨ ਫਰਾਂਸਿਸਕੋ ਦੇ ਵਿੱਚ ਸੰਨ 2016 ਚ ਇੱਕ ਇਦਾਂ ਦਾ ਲਾਅ ਪਾਸ ਕੀਤਾ ਗਿਆ ਸੀ, ਜਿਹਦੇ ਮੁਤਾਬਕ ਨਾਨ ਸਿਟੀਜ਼ਨ ਪੇਰੈਂਟਸ ਉਹ ਵੋਟ ਪਾ ਸਕਦੇ ਸਕੂਲ ਬੋਰਡ ਦੀ ਇਲੈਕਸ਼ਨ ਦੇ ਲਈ। ਓਕਲੈਂਡ ਵੀ ਸੇਮ ਬੈਲਟ ਮੇਜਰ ਲੈ ਕੇ ਆ ਰਿਹਾ ਨਵੰਬਰ ਦੇ ਵਿੱਚ, ਜਿੱਥੇ ਨਾਨ ਸਿਟੀਜ਼ਨਸ ਵੋਟ ਪਾ ਸਕਣ। ਜੀ ਸੋ ਇਹ ਇੱਕ ਜਿਹੜੇ ਸੈਮ ਲਕਾਰਡੋ ਆ ਉਹ ਤੇ ਨਾਲ ਦੇ ਨਾਲ ਜਿਹੜੇ ਬਾਕੀ ਕਾਉਂਸਲ ਮੈਂਬਰ ਉਹ ਮੰਨਦੇ ਆ ਵੀ ਇਦਾਂ ਕਰਨ ਦੇ ਨਾਲ ਬਹੁਤ ਸਾਰੇ ਜਿਹੜੇ ਲਾਸ ਸੂਟਸ ਆ ਉਹ ਜਿਹੜੇ ਉਹ ਆ ਸਕਦੇ ਆ, ਜਿੱਥੇ ਕਿਉਂਕਿ ਹੁਣ ਦੇਖੋ ਹਰਜੋਤ ਸਿੰਘ ਜੀ, ਤੁਹਾਡੇ ਨਿਆਣੇ ਤੇ ਹਰ ਥਾਂ ਦੇ ਉੱਤੇ ਪੜ੍ਹਦੇ, ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ ਚਾਹੇ ਤੁਸੀਂ ਸਿਟੀਜ਼ਨ ਆ। ਸੋ ਉੱਥੇ ਕਹਿੰਦੇ ਆ ਕਈ ਥਾਵਾਂ ਦੇ ਉੱਤੇ, ਜਿੰਨਾ ਤੁਸੀਂ 2 ਸ਼ਹਿਰਾਂ ਦੀ ਗੱਲ ਇਸ ਦੇ ਵਿੱਚ ਦੱਸੀ ਆ, ਵੀ ਉੱਥੇ ਉਹਨਾਂ ਪੇਰੈਂਟਸ ਨੂੰ ਤਾਂ ਵੋਟ ਪਾਉਣ ਦਾ ਅਧਿਕਾਰ ਜਿਹੜਾ ਹੈਗਾ, ਇਹ ਇੱਕ ਫਾਈਨ ਲਾਈਨ ਹੈਗੀ ਆ। ਇੱਥੇ ਆਈ ਥਿੰਕ ਸਟੈਂਡ ਜਿਹੜਾ ਕਲੀਅਰ ਕਰਨਾ ਚਾਹੀਦਾ ਵੀ ਕੀ ਗੱਲ ਸਿਟੀਜ਼ਨ ਵੋਟ ਪਾ ਸਕਦੇ ਆ, ਜੇ ਇਹਨਾਂ ਨੂੰ ਪਾਉਣ ਦੀ ਇਜਾਜ਼ਤ ਦੇਣੀ ਹੈ ਤੇ ਕਿਹੜੀਆਂ ਵੋਟਾਂ ਦੇ ਵਿੱਚ ਪਾਉਣ ਦੀ ਜਿਹੜੀ ਉਹ ਇਜਾਜ਼ਤ ਜਿਹੜੀ ਉਹ ਹੋਵੇ। ਇਹ ਕਾਫੀ ਲੰਮਾ ਚੌੜਾ ਕੰਮ ਆ, ਤੇ ਇਹ ਤੇ ਹੈ ਨਹੀਂ ਆ ਵੀ ਐਡੀ ਜਲਦੀ ਜਿਹੜਾ ਕਿਸੇ ਨੂੰ ਉੱਦਾਂ ਵੋਟ ਪਾਉਣ ਦਾ ਜਿਹੜਾ ਅਧਿਕਾਰ ਮਿਲੇ। ਇੱਥੇ ਤਾਂ ਜਿਹੜੇ ਲੀਗਲ ਰਹਿੰਦੇ ਸੀ, ਸਿਟੀਜ਼ਨ ਸੀਗੇ, ਕਾਲੇ ਮੂਲ ਦੇ ਜਾਂ ਔਰਤਾਂ, ਉਹਨਾਂ ਨੂੰ ਮਸਾਂ ਵਿਚਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਆ। ਹੈ ਤਾਂ ਕੰਮ ਜਿਹੜਾ ਉਹ ਔਖਾ, ਪਰ ਇਹ ਟਰਾਈ ਜਿਹੜੇ ਆ ਕਈ ਥਾਵਾਂ ਦੇ ਉੱਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਇਸ ਟਾਈਮ ਜਿਵੇਂ ਆਪਾਂ ਹਰਜੋਤ ਸਿੰਘ ਜੀ ਦੱਸਿਆ ਹੀ ਸੀਗਾ ਵੀ 10,000 ਤੱਕ ਤੇ 20,000 ਤੱਕ ਦੇ ਜਿਹੜੇ ਸਟੂਡੈਂਟ ਲੋਨਸ ਆ ਉਹਨਾਂ ਨੂੰ ਮਾਫ ਕਰਨ ਦੀ ਜਿਹੜਾ ਫੈਸਲਾ ਆਲਰੇਡੀ ਵਾਈਟ ਹਾਊਸ ਦੇ ਦੁਆਰਾ ਲੈ ਲਿਆ ਗਿਆ ਆ। ਤੇ ਅੱਜ ਥੋੜਾ ਜਿਹਾ ਸਟਾਕ ਮਾਰਕੀਟ ਉੱਤੇ ਨੂੰ ਜਿਹੜੀ ਉਹ ਚੱਲ ਰਹੀ ਆ। ਪਿਛਲੇ 2 ਦਿਨਾਂ ਤੋਂ ਤਾਂ ਬਲੀਡਿੰਗ ਹਰਜੋਤ ਸਿੰਘ ਜੀ ਚੱਲ ਹੀ ਜਿਹੜੀ ਉਹ ਰਹੀ ਸੀਗੀ। ਸੋ ਪਤਾ ਨਹੀਂ ਸੀ ਲੱਗ ਰਿਹਾ, ਇਨਵੈਸਟਰਸ ਦੇ ਵਿੱਚ ਵੀ ਕਾਫੀ ਜ਼ਿਆਦਾ ਭਰੋਸਾ ਇਨਵੈਸਟਮੈਂਟ ਨੂੰ ਲੈ ਕੇ ਜਿਹੜਾ ਉਹ ਡਿੱਗ ਚੁੱਕਾ ਸੀ। ਉਦੋਂ ਉਸ ਦੇ ਨਾਲ ਹੀ ਜੇ ਆਪਾਂ ਇਕਨੋਮੀ ਦੀਆਂ ਤੇ ਹਾਊਸਿੰਗ ਦੀ ਜੇ ਥੋੜੀ ਬਹੁਤੀ ਗੱਲ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਰੀਅਲ ਹਾਊਸ ਸਟੇਟ ਦੀ ਵੀ ਕਰਨੀ ਆਪਾਂ ਗੱਲਬਾਤ ਅੱਜ ਹਾਂਜੀ ਰੀਅਲ ਸਟੇਟ ਦੀ ਵੀ ਗੱਲਬਾਤ ਕਰਨੀ ਹਾਂਜੀ ਹਾਊਸਿੰਗ ਦੀ ਜਿਹੜੀ ਉਹ ਆਪਾਂ ਇਸ ਦੇ ਵਿੱਚ ਗੱਲ ਜਿਹੜੀ ਉਹ ਕਰਦੇ ਜਾਂਦੇ ਆ। ਤਾਂ ਜਿਹੜੀਆਂ ਹੋਮ ਪ੍ਰਾਈਸਿਸ ਕਹਿੰਦੇ ਪਹਿਲੀ ਵਾਰੀ ਪਿਛਲੇ 3 ਸਾਲਾਂ ਦੇ ਵਿੱਚ ਡਿੱਗੀਆਂ ਨੇ, ਤੇ 2011 ਤੋਂ ਬਾਅਦ ਦੇ ਵਿੱਚ ਹੁਣ ਤੱਕ ਦਾ ਕਹਿੰਦੇ ਬਿਗੇਸਟ ਡਿਕਲਾਈਨ ਦੇਖਣ ਨੂੰ ਮਿਲਿਆ। ਤਕਰੀਬਨ 0.25% ਘਰਾਂ ਦੀਆਂ ਪ੍ਰਾਈਸਿਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਆ। 3 ਸਾਲਾਂ 'ਚ ਪਹਿਲੀ ਵਾਰੀ ਹੋਇਆ ਆ ਵੀ ਹੋਮ ਦੀਆਂ ਪ੍ਰਾਈਸਿਸ ਇੰਨੀਆਂ ਜਿਹੜੀਆਂ ਉਹ ਡਿੱਗੀਆਂ। ਬਲੈਕ ਨਾਈਟ ਇੱਕ ਮਾਰਗੇਜ ਸੌਫਟਵੇਅਰ ਤੇ ਡਾਟਾ ਐਨਾਲਿਸਿਸ ਫਰਮ ਆ, ਉਹਨਾਂ ਨੇ ਇਸ ਦੇ ਬਾਰੇ ਰਿਪੋਰਟ ਜਿਹੜੀ ਉਹ ਪੇਸ਼ ਕੀਤੀ ਹੈਗੀ ਆ। ਕਹਿੰਦੇ ਵੀ ਉਹ ਭਾਵੇਂ ਇਹ ਜਿਹੜਾ ਪ੍ਰਾਈਸ ਦਾ ਘਾਟਾ, ਐਵਰੇਜ ਜਿਹੜੇ ਪ੍ਰਾਈਸਿਸ ਦਾ ਘਾਟਾ ਭਾਵੇਂ 0.25% ਬਹੁਤ ਘੱਟ ਜਿਹੜਾ ਉਹ ਲੱਗਦਾ ਆ, ਪਰ ਇਹ ਦੇਖਣ ਵਾਲੀ ਗੱਲ ਆ ਵੀ 2011 ਸੰਨ ਤੋਂ ਬਾਅਦ ਚ ਪਹਿਲੀ ਵਾਰੀ ਇੰਨੀਆਂ ਪ੍ਰਾਈਸਿਸ ਜਿਹੜੀਆਂ ਉਹ ਡਿੱਗੀਆਂ ਆ। ਇਹ ਜੁਲਾਈ ਮਹੀਨੇ ਦੀ ਪਰਫਾਰਮੈਂਸ ਰੀਅਲ ਅਸਟੇਟ ਦੇ ਵਿੱਚ ਹਰਜੋਤ ਸਿੰਘ ਜੀ 1991 ਤੋਂ ਬਾਅਦ ਦੇ ਵਿੱਚ ਸਭ ਤੋਂ ਮਾੜੀ ਜਿਹੜੀ ਉਹ ਗਿਣੀ ਜਾ ਰਹੀ ਆ। ਸੋ ਰਿਕਾਰਡ ਤੋੜ ਕਈ ਦਹਾਕਿਆਂ ਦੇ ਰਿਕਾਰਡ ਪ੍ਰਾਈਸਿਸ ਨੂੰ ਲੈ ਕੇ ਜਿਹੜੇ ਜਦੋਂ ਵਧਣ ਲੱਗੇ ਸੀ ਉਦੋਂ ਵੀ ਟੁੱਟੇ ਸੀਗੇ, ਤੇ ਹੁਣ ਜਦੋਂ ਘਟਣ ਲੱਗੇ ਆ ਤੇ ਉਦੋਂ ਵੀ ਇਸ ਚੀਜ਼ ਨੂੰ ਟੁੱਟ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਦਾ ਕਿੱਦਾਂ ਦਾ ਅਸਰ ਓਵਰਆਲ ਰਹਿਣ ਵਾਲਾ। ਕੱਲ ਵੀ ਆਪਾਂ ਖਬਰ ਜਿਹੜੀ ਉਹ ਕੀਤੀ ਸੀ ਵੀ ਕਈ ਜਿਹੜੇ ਹਾਊਸਿੰਗ ਮਾਰਕੀਟ ਦੇ ਆਪਣੇ ਆਪ ਨੂੰ ਜਿਹੜੇ ਮਾਹਰ ਦੱਸਦੇ ਆ, ਉਹ ਕਹਿ ਰਹੇ ਆ ਵੀ ਹਾਊਸਿੰਗ ਜਿਹੜੀ ਆ ਉਹ ਰਿਸੈਸ਼ਨ ਦੇ ਵਿੱਚੋਂ ਮੇ ਵੀ ਲੰਘ ਰਹੀ ਹੋਵੇ। ਹਾਊਸਿੰਗ ਅਫੋਰਡੇਬਿਲਟੀ ਇੱਕ ਹੋਰ ਨਵਾਂ ਜਿਹੜਾ ਫੈਕਟਰ ਆ ਵੀ ਕੌਣ ਖਰੀਦ ਸਕਦਾ, ਕਿਹਦੇ ਤੱਕ
ਲੋਕੀ ਦੀ ਪਹੁੰਚ ਹੈਗੀ ਹੈ ਘਰ ਖਰੀਦਣ ਤੱਕ ਦੀ, ਪਿਛਲੇ 30 ਸਾਲਾਂ ਦੇ ਵਿੱਚ ਹੁਣ ਤੱਕ ਦੇ ਸਭ ਤੋਂ ਲੋਐਸਟ ਲੈਵਲ ਦੇ ਉੱਤੇ ਪਹੁੰਚ ਚੁੱਕੀ ਹੈਗੀ ਆ। ਸੋ ਇਸ ਮੌਕੇ 32.7% ਮੀਡੀਅਨ ਹਾਊਸਹੋਲਡ ਇਨਕਮ ਦਾ ਜਿਹੜਾ ਕਹਿੰਦੇ ਆ ਵੀ ਉਹ ਚਾਹੀਦਾ ਆ ਕਿਸੇ ਨੂੰ ਐਵਰੇਜ ਹੋਮ ਜਿਹੜਾ ਆ ਉਹ ਖਰੀਦਣ ਦੇ ਲਈ, ਉਹ ਵੀ ਉਹਦੇ ਵਿੱਚ 20% ਡਾਊਨ ਪੇਮੈਂਟ, 30 ਸਾਲਾਂ ਦੀ ਜਿਹੜੀ ਮੌਰਗੇਜ ਆ ਉਸ ਦੇ ਨਾਲ। ਸੋ ਕਹਿੰਦੇ ਵੀ ਇਹ ਜਦੋਂ ਆਪਾਂ ਪੈਂਡੈਮਿਕ ਦੇ ਵਿੱਚ ਆਏ ਸੀ, ਐਂਟਰ ਕਰ ਰਹੇ ਸੀ, ਉਹਨਾਂ ਆંકੜਿਆਂ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ 13% ਵੱਧ ਗਿਆ ਆ ਅਫੋਰਡੇਬਿਲਟੀ, ਮਤਲਬ ਇੰਨੀ ਔਖੀ ਜਿਹੜੀ ਆ ਪਹਿਲੋਂ ਦੇ ਨਾਲੋਂ ਇਹ ਬਣਦੀ ਜਾ ਰਹੀ ਆ। ਗ੍ਰੇਟ ਰਿਸੈਸ਼ਨ ਨੂੰ ਲੈ ਕੇ ਜਿਹੜਾ ਉਹ ਜੇ ਦੇਖਿਆ ਜਾਵੇ ਤਾਂ ਇਹ ਉਸ ਤੋਂ ਵੀ ਜਿਹੜਾ ਉਹ ਵੱਧ ਆંકੜਾ ਵਧਿਆ, ਯਾਨੀ ਕਿ ਹਾਊਸਿੰਗ ਅਫੋਰਡੇਬਿਲਟੀ ਲੋਕਾਂ ਦੇ ਲਈ ਹੁਣ ਥੋੜੀ ਮੁਸ਼ਕਲ ਹੁੰਦੀ ਜਾ ਰਹੀ ਆ। ਜੀ, ਆਪਾਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ ਵੀ ਹਾਊਸਿੰਗ ਮਾਰਕੀਟ ਨੂੰ ਲੈ ਕੇ ਮੌਰਗੇਜ ਲੈਂਡਰ ਜੋ ਆ ਉਹ ਬਹੁਤ ਇੱਕ ਵੱਡੀ ਪ੍ਰੋਬਲਮ ਦੇ ਵਿੱਚ ਆ। ਬਹੁਤ ਸਾਰੀਆਂ ਕੰਪਨੀਆਂ ਉਹ ਬੰਦ ਹੋ ਗਈਆਂ ਮੌਰਗੇਜ ਦੀਆਂ, ਤੇ ਬਹੁਤ ਸਾਰੀਆਂ ਕੰਪਨੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਲੇ-ਆਫ ਵੀ ਕਰ ਦਿੱਤੇ ਹੈਗੇ ਆ। ਬਲੂਮਬਰਗ ਨੇ ਰਿਪੋਰਟ ਕੀਤਾ ਆ ਵੀ ਫਸਟ ਗਰੰਟੀ ਮੌਰਗੇਜ ਕੰਪਨੀ, ਜਿਹੜੀ ਕਿ ਮੇਜਰ ਓਨ ਕਰਦੀ ਹੈਗੀ ਫਿਕਸਡ ਇਨਕਮ ਜਾਇੰਟ ਪੈਸੀਫਿਕ ਇਨਵੈਸਟਮੈਂਟ ਮੈਨੇਜਮੈਂਟ ਨੂੰ, ਤੇ ਉਹਨਾਂ ਨੇ ਵੀ ਬਹੁਤ ਉਹਨਾਂ 'ਚ ਜੋ ਆਪਣੇ EMPLOYEE ਆ ਉਹ ਫਾਇਰ ਕਰ ਦਿੱਤੇ ਹੈਗੇ ਆ। ਈਵਨ ਫਸਟ ਗਰੰਟੀ ਨੇ ਤਾਂ ਬੈਂਕਰਪਸੀ ਜੂਨ ਮਹੀਨੇ 'ਚ ਫਾਈਲ ਕਰ ਦਿੱਤੀ ਆ। ਉਹਦੇ 600 ਦੇ ਵਿੱਚੋਂ 471 ਲੋਕ ਆਲਰੇਡੀ ਜੋਬ ਲੂਜ਼ ਕਰ ਗਏ ਆ। ਹੋਰ ਵੀ ਬਹੁਤ ਮੇਜਰ ਮੌਰਗੇਜ ਕੰਪਨੀਆਂ ਆਪਾਂ ਪਿਛਲੇ ਮਹੀਨੇ 'ਚ ਤੁਹਾਨੂੰ ਦੱਸਦੇ ਰਹੇ ਆ ਜਿਹੜੀਆਂ ਬੰਦ ਹੋ ਗਈਆਂ, ਜਾਂ ਜਿਨ੍ਹਾਂ ਨੇ ਆਪਣੇ EMPLOYEE ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੇ-ਆਫ ਕਰ ਦਿੱਤੇ। ਈਵਨ ਵੈਲਜ਼ ਫਾਰਗੋ ਬੈਂਕ ਵਰਗੀ ਕੰਪਨੀ ਨੇ ਵੀ ਬਹੁਤ ਜ਼ਿਆਦਾ ਲੋਕ ਲੇ-ਆਫ ਕੀਤੇ ਆ ਜੋ ਉਹਨਾਂ ਦੀ ਮੌਰਗੇਜ ਡਿਪਾਰਟਮੈਂਟ ਤੇ ਆ। ਜੀ ਜੀ। ਬਿਲਕੁਲ। ਸੋ ਇਹ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਹਾਂ, ਇੱਕ ਮੂਡੀ ਐਨਾਲਿਟਿਕਸ ਵਾਲੇ ਜਿਹੜੇ ਹੁੰਦੇ ਆ, ਉਹਨਾਂ ਨੇ ਇਹ ਕਿਆਸਰਾਈਆਂ ਲਾਈਆਂ ਹਰਜੋਤ ਸਿੰਘ ਜੀ ਵੀ 183 ਹਾਊਸਿੰਗ ਮਾਰਕੀਟਸ ਦੇ ਵਿੱਚ ਘਰਾਂ ਦੇ ਪ੍ਰਾਈਸ ਕਈ ਥਾਵਾਂ ਦੇ ਉੱਤੇ 20% ਤੱਕ ਵੀ ਥੱਲੇ ਜਿਹੜੇ ਉਹ ਜਾ ਸਕਦੇ ਆ। ਮੂਡੀ ਐਨਾਲਿਟਿਕਸ ਦੇ ਜਿਹੜੇ ਚੀਫ ਇਕਨੋਮਿਸਟ ਹੈਗੇ ਨੇ ਮਾਰਕ ਜ਼ੈਂਡੀ, ਉਹਨਾਂ ਨੇ ਫੋਰਚੂਨ ਮੈਗਜ਼ੀਨ ਦੇ ਨਾਲ ਗੱਲ ਕਰਦੇ ਹੋਏ ਇਹ ਬਹੁਤ ਤਗੜੀ ਜੀ ਜਿਹੜੀ ਇੱਕ ਸਟੇਟਮੈਂਟ ਦੇ ਦਿੱਤੀ ਹੈ। ਦੇਖੋ ਇਹਦੇ ਵਿੱਚ ਕਿੰਨਾ ਕੁ ਦਮ ਆ, ਕਿੰਨਾ ਕੁ ਨਹੀਂ, ਇਹ ਤਾਂ ਭਵਿੱਖ ਜਿਹੜਾ ਉਹ ਦੱਸੇਗਾ। ਪਰ ਜਿਹੜੀ ਹਰਜੋਤ ਸਿੰਘ ਜੀ ਗੱਲ ਕਰ ਰਹੇ ਆ 20% ਤੱਕ ਥੱਲੇ ਚਲੇ ਜਾਣਾ ਪ੍ਰਾਈਸਿਸ ਦਾ, ਕਈਆਂ ਦੇ ਹਲਕ ਚੋਂ ਇਹ ਗੱਲ ਜਿਹੜੀ ਆ ਉਹ ਨਿਕਲ ਨਹੀਂ ਰਹੀ। ਤੇ ਖਾਸ ਕਰਕੇ ਨਾਲ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਆ ਵੀ ਜਿਨ੍ਹਾਂ ਨੇ ਹੁਣੇ ਰੀਸੈਂਟਲੀ ਘਰ ਖਰੀਦੇ ਆ, ਜੇ ਉਹਨਾਂ ਦੇ ਘਰਾਂ ਦੇ ਪ੍ਰਾਈਸ 20% ਥੱਲੇ ਨੂੰ ਡਿੱਗਦੇ ਆ ਤਾਂ ਉਹਨਾਂ ਲਈ ਵੀ ਇੱਕ ਬੜੇ ਵੱਡੇ ਝਟਕੇ ਵਾਲੀ ਗੱਲ ਜਿਹੜੀ ਉਹ ਹੋਊਗੀ। ਤੇ ਹਰਜੋਤ ਸਿੰਘ ਜੀ, ਤੇ ਤੁਸੀਂ ਹਿਸਟਰੀ ਨੂੰ ਦੇਖ ਕੇ ਦੱਸੋ ਰਿਸੈਸ਼ਨਸ ਦੇ ਦੌਰਾਨ ਜਾਂ ਘਰਾਂ ਦੀ ਪ੍ਰਾਈਸਿਸ ਨੂੰ, ਤਾਂ ਕੀ ਇਸ ਦੇ ਵਿੱਚ ਲੱਗਦਾ ਵੀ ਕੀ ਜਦੋਂ ਇਦਾਂ ਘਰਾਂ ਦੇ ਪ੍ਰਾਈਸ ਜੇ ਮੰਨ ਲਓ ਕਿਸੇ ਮਾਰਕੀਟ ਦੇ ਵਿੱਚ ਇੰਨੇ ਡਾਊਨ ਹੋ ਜਾਂਦੇ ਆ, ਜਿਹੜੇ ਰੀਸੈਂਟਲੀ ਹੋਮ ਬਾਇਰਸ ਆ ਉਹਨਾਂ ਦੇ ਲਈ ਕੀ ਹੁੰਦਾ, ਉਹ ਕੀ ਕਰ ਸਕਦੇ ਹੁੰਦੇ ਆ? ਉਹਨਾਂ ਲਈ ਕਾਫੀ ਗੁੱਡ ਚਾਂਸ ਹੁੰਦਾ ਹੈ। ਹੁਣ ਆਪਾਂ ਪਿਛਲੇ ਸਾਲਾਂ ਦੇ ਦੌਰਾਨ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹਾਂ ਤੁਹਾਡੇ ਏਰੀਏ ਦੀ, ਫ੍ਰਿਜ਼ਨੋ ਦੀ ਦੇ ਦਿੰਦਾ। ਫ੍ਰਿਜ਼ਨੋ 'ਚ ਇੱਕ ਨਵੀਂ ਡਿਵੈਲਪਮੈਂਟ ਆ, ਆਪਾਂ ਨਾਮ ਚਲੋ ਕਿਉਂ ਡਿਸਕਲੋਜ਼ ਕਰਨਾ। ਮੈਂ ਦੇਖਦਾ ਸੀ ਵੀ 3-4 ਮਹੀਨੇ ਪਹਿਲਾਂ ਉੱਥੇ ਜਿਹੜੇ ਉਹਨਾਂ ਦੇ ਛੋਟੇ ਘਰ, 3 ਬੈਡਰੂਮ 2 ਬਾਥਰੂਮ ਘਰ, ਲਾਈਕ 1400 ਸਕੁਅਰ ਫੀਟ, ਉਹ 425,000 ਨੂੰ ਵੇਚਦੇ ਸੀਗੇ। ਤੇ ਈਵਨ ਇਹ ਸੀ ਵੀ ਫ੍ਰਿਜ਼ਨੋ ਬੀ ਦੇ ਵਿੱਚ ਪਿਕਚਰਸ ਵੀ ਆਈਆਂ ਵੀ ਲਾਈਨਾਂ ਲੱਗੀਆਂ ਹੋਈਆਂ ਲੋਕਾਂ ਦੀਆਂ, ਵੀ ਜਦੋਂ ਉਹਦੀ ਨਵੀਂ ਡਿਵੈਲਪਮੈਂਟ ਖੋਲਣੀ ਆ। ਜਿਹੜੇ ਨਵੇਂ ਘਰ ਬਣਦੇ ਆ ਉਹ ਤਾਂ ਸੇਲ ਤੇ ਲਾਦੇ, ਏਦਾਂ ਲਾਦੇ ਨਹੀਂ ਸੀ, ਐਡਵਰਟਾਈਜ਼ ਨਹੀਂ ਕਰਦੇ ਸੀ, ਲੋਕ ਜਾ ਕੇ ਆਪਣੇ ਆਪ ਬੁੱਕ ਕਰਾਉਂਦੇ ਸੀ, ਪਹਿਲਾਂ ਹਨਾ। ਬੁੱਕ ਕਰ ਲੈਂਦੇ ਸੀ। ਤੇ ਹੁਣ ਮੈਂ ਉਹ ਦੇਖਦਾ ਵੀ ਜਿਸ ਤਰ੍ਹਾਂ ਆਪਾਂ ਪਿਛਲੇ ਹਫ਼ਤਿਆਂ ਦੇ ਵਿੱਚ ਖਬਰਾਂ ਸਾਂਝੀਆਂ ਕੀਤੀਆਂ ਵੀ 50 to 60% ਲੋਕਾਂ ਨੇ ਆਪਣੇ ਕੰਟਰੈਕਟ ਬਹੁਤ ਜਗ੍ਹਾ ਤੇ ਕੈਂਸਲ ਕਰ ਦਿੱਤੇ ਆ, ਕਿਉਂਕਿ 2.5% ਤੋਂ ਸਿੱਧਾ ਇੰਟਰਸਟ ਰੇਟ 5.5 ਪੌਣੇ 6% ਦੇ ਲਾਗੇ ਚਲ ਗਿਆ ਤੇ ਪੇਮੈਂਟ 'ਚ ਬਹੁਤ ਜ਼ਿਆਦਾ ਫਰਕ ਪਿਆ ਹੈਗਾ। ਸੋ ਉਹ ਸੇਮ ਜੋ ਡਿਵੈਲਪਮੈਂਟ ਦੱਸ ਰਿਹਾ ਮੈਂ ਤੁਹਾਨੂੰ 4,25,000 ਦੀ ਸੀ, ਜਿਹਦੇ ਤੇ ਵੇਟਿੰਗ ਹੁੰਦੀ ਸੀ, ਉਹ ਹੁਣ ਸੇਮ ਘਰ ਉਹਨਾਂ ਨੇ 3,75,000 ਨੂੰ ਲਾਇਆ ਵਾ। ਸੋ ਆਲਰੇਡੀ $50,000 ਕੀਮਤ ਉਹਨਾਂ ਦੀ ਘਟ ਗਈ ਆ। ਤੁਸੀਂ ਡਾਊਨ ਦੇਖ ਹੋ ਲਓ ਗਈ। 4,25 ਤੋਂ ਲੈ ਕੇ 3,75 ਨੂੰ।
ਯਾ ਸੋ ਅੱਜ ਆਪਾਂ ਸਾਡੇ ਕੋਲ ਮਿੰਟ ਤਾਂ 2-3 ਰਹਿੰਦੇ ਆ, ਇੱਕ ਟੌਪਿਕ ਜ਼ਰੂਰ ਡਿਸਕਸ ਕਰਨਾ। ਬਹੁਤ ਸਾਰੇ ਲੋਕ ਕੀ ਆ ਭਈ ਆਪਾਂ ਕੰਟਰੈਕਟ ਸਾਈਨ ਕਰ ਲੈਂਦੇ, ਕਈ ਵਾਰੀ ਆਪਾਂ ਰੀਅਲ estate ਏਜੰਟ ਨੂੰ ਨਹੀਂ ਇਨਵੋਲਵ ਕਰਦੇ ਹੂੰ ਤੇ ਤੁਸੀਂ ਉਹ 3% ਜਾਂ 5% ਉਹਨਾਂ ਨੂੰ ਡਾਊਨ ਦਿੱਤਾ ਹੁੰਦਾ ਹੈਗਾ। ਜੇ ਤੁਸੀਂ ਕੰਟਰੈਕਟ ਤੋਂ ਬਾਹਰ ਨਿਕਲਣਾ ਤੇ ਉਹ ਤੁਹਾਡਾ ਡਾਊਨ ਮਰ ਜਾਂਦਾ। ਪਰ ਜੇ ਤੁਸੀਂ ਤੁਹਾਡੇ ਕੋਲ ਕੋਈ ਰੀਜ਼ਨ ਹੈਗਾ ਆ ਵੀ ਹਾਂ ਭਾਈ ਆਹ ਦੇਖੋ ਵੀ ਮੈਂ ਤਾਂ ਲੇ ਆਫ ਹੋ ਗਿਆ ਜਾਂ ਮੇਰੀ ਜੌਬ ਕੁਆਲੀਫਾਈ ਨਹੀਂ ਕਰਦੀ ਹੈਗੀ, ਕਿਉਂਕਿ ਉਸ ਟਾਈਮ ਤੇ ਮੇਰੀ ਇਨਕਮ ਦੇ ਹਿਸਾਬ ਦੇ ਨਾਲ ਪੇਮੈਂਟ 1800 ਬਣਦੀ ਸੀ, ਅੱਜ ਦੀ ਡੇਟ ਦੇ ਵਿੱਚ 2400 ਬਣੂਗੀ ਤੇ ਮੈਂ ਕੁਆਲੀਫਾਈ ਨਹੀਂ ਕਰਦਾ, ਫਿਰ ਤੁਸੀਂ ਉਹ ਪੈਸੇ ਵਾਪਸ ਲੈ ਸਕਦੇ ਆ। ਕਈ ਵਾਰੀ ਕੀ ਆ ਵੀ ਕਲੌਜ਼ ਹੁੰਦੇ ਆ ਉਹਦੇ ਵਿੱਚ ਪਾਏ ਵੀ ਤੁਸੀਂ ਕੈਂਸਲ ਨਹੀਂ ਕਰ ਸਕਦੇ। ਉਹ ਇਸੇ ਕਰਕੇ ਜਿਹੜਾ ਕੋਈ ਵੀ ਪ੍ਰੋਫੈਸ਼ਨਲ ਰੀਅਲ estate ਵਾਲਾ ਹੁੰਦਾ ਆ ਉਹਦੇ ਨਾਲ ਗੱਲਬਾਤ ਕਰਕੇ ਕਰਨੀ ਚਾਹੀਦੀ ਆ। ਆਪਾਂ ਹਮੇਸ਼ਾ ਹੀ ਰੇਡੀਓ ਤੇ ਕਹਿੰਦੇ ਰਹਿੰਦੇ ਆ ਵੀ ਚਾਹੇ ਤੁਹਾਡਾ ਟੈਕਸ ਦਾ ਕੰਮ ਆ ਉਹ ਟੈਕਸ ਵਾਲੇ ਨਾਲ ਕਰੋ, ਇੰਸ਼ੋਰੈਂਸ ਦਾ ਇੰਸ਼ੋਰੈਂਸ ਵਾਲੇ ਨਾਲ, ਰੀਅਲ estate ਵਾਲਾ ਰੀਅਲ estate ਵਾਲੇ ਨਾਲ। ਜ਼ਰੂਰੀ ਨਹੀਂ ਇੱਕ ਤੁਸੀਂ 2-3 ਬੰਦਿਆਂ ਦੇ ਨਾਲ ਸਲਾਹ ਕਰ ਸਕਦੇ ਹੈਗੇ ਆ। ਕਈ ਵਾਰੀ ਆਪਾਂ ਫਿਰ ਜ਼ਿਆਦੇ ਚਲਾਕ ਬਣਦੇ ਆ, ਫਿਰ ਬਾਅਦ ਦੇ ਵਿੱਚ ਰਗੜ ਹੋ ਜਾਂਦੇ ਹੈਗੇ ਆ। ਯਾ ਨਹੀਂ, ਇਹ ਤਾਂ ਬਿਲਕੁਲ ਜਿਹੜੀ ਹਰਜੋਤ ਸਿੰਘ ਜੀ ਆ ਵੀ ਪ੍ਰੋਫੈਸ਼ਨਲ ਦੀ ਮਦਦ, ਤੁਸੀਂ ਜਿਹੜਾ ਵੀ ਕੰਮ ਕਰ ਰਹੇ ਆ ਉਸ ਦੀ ਸਲਾਹ ਲੈਣ ਦੇ ਵਿੱਚ ਕੋਈ ਵੀ ਹਰਜ ਜਿਹੜਾ ਉਹ ਨਹੀਂ ਹੁੰਦਾ। ਸੋ ਅੱਜ ਤਾਂ ਚਲੋ ਆਪਣੇ ਜ਼ੈਂਡਰ ਵਾਲੇ ਅੱਜ ਮੋਹਨ ਚੀਮਾ ਹੋਣੀ ਅੱਜ ਨਹੀਂ ਆ ਸਕੇ ਕਿਸੇ ਕੰਮ 'ਚ ਬਿਜ਼ੀ ਹੋਣ ਕਰਕੇ, ਪਰ ਤੁਸੀਂ ਜ਼ਰੂਰ ਇੱਦਾਂ ਜਿਹੜੀ ਉਹਨਾਂ ਦੀ ਮਦਦ ਜਿਹੜੀ ਉਹ ਲੈ ਸਕਦੇ ਆ ਤਾਂ ਜੋ ਭਾਈ ਤੁਹਾਨੂੰ ਬੈਟਰ ਰਿਪਰੈਜ਼ੈਂਟੇਸ਼ਨ ਜਿਹੜੀ ਉਹ ਮਿਲ ਸਕੇ, ਕਿਉਂਕਿ ਝੋਲ ਬਹੁਤ ਹੁੰਦੇ ਆ। ਜਿਹੜਾ ਆਮ ਬੰਦਾ ਆ ਉਸ ਨੂੰ ਕਈ ਵਾਰੀ ਜਿਹੜਾ ਉਹ ਨਹੀਂ ਪਤਾ ਲੱਗਦਾ। ਇੱਕ ਇਹ ਵੀ ਚੀਜ਼ ਹਰਜੋਤ ਸਿੰਘ ਜੀ ਆਪਾਂ ਹੁਣ ਦੇਖੀ ਆ, ਦੇਖ ਰਹੇ ਆ ਆਪਾਂ, ਜੇ ਕੋਈ ਜ਼ਿੱਲੋ ਤੇ ਜੇ ਕੋਈ ਰੈਗੂਲਰਲੀ ਦੇਖਦਾ ਰਹਿੰਦਾ ਆ, ਕਈ ਥਾਵਾਂ ਦੇ ਉੱਤੇ ਸੈਲਰ ਨੇ ਦੇਖਿਆ ਵੀ ਮਾਰਕੀਟ ਬਹੁਤ ਹੌਟ ਆ, ਉਹਨੇ ਹੱਦੋਂ ਵੱਧ ਕਹਿ ਲਓ ਵੀ ਲਾਲਚ ਕਰਕੇ ਜ਼ਿਆਦਾ ਪ੍ਰਾਈਸ ਜਿਹੜਾ ਉਹ ਲਾਤਾ। ਹੁਣ ਜਿਹੜੇ ਵੱਡੇ ਘਰਾਂ ਦੇ ਪ੍ਰਾਈਸ ਆ ਉਹ ਵੀ ਡਿੱਗਣੇ ਜਿਹੜੇ ਉਹ ਸ਼ੁਰੂ ਹੋ ਗਏ। ਮੈਂ ਇੱਕ ਥਾਂ ਦੇ ਉੱਤੇ ਦੇਖ ਰਿਹਾ, ਇੱਕ ਬੰਦੇ ਦੇ ਉੱਤੇ $1,00,000 ਪ੍ਰਾਈਸ ਜਿਹੜਾ ਉਹ ਵੱਡਾ ਲੋਟ ਸੀਗਾ ਉਹਦੇ ਵਿੱਚ ਉਹਨੇ ਉੱਦਾਂ ਘਟਾ ਲਿਆ ਹੈਗਾ। ਸੋ ਜਿਹੜਾ ਸੈਲਰ ਵੀ ਆ ਨਾ ਉਹਨੂੰ ਹੁਣ ਮਾਰਕੀਟ ਰਿਐਲਿਟੀ ਦੇ ਹਿਸਾਬ ਦੇ ਨਾਲ ਦੇਖਣਾ ਪੈਣਾ ਵੀ ਕਿਹੜੇ ਪ੍ਰਾਈਸ ਦੇ ਉੱਤੇ ਜਿਹੜਾ ਬਾਇਰ ਆ ਉਹ ਖਰੀਦਣ ਨੂੰ ਰੈਡੀ ਹੈਗਾ। ਸੋ ਇਹ ਫਾਈਨ ਬੈਲੈਂਸ ਹੁੰਦਾ ਆ। ਜਦੋਂ ਤੁਸੀਂ ਕਿਸੇ ਵੀ ਮਾਹਰ ਦੇ ਨਾਲ ਗੱਲ ਕਰਦੇ ਆ, ਉਹਨਾਂ ਨੂੰ ਕੰਪਸ ਜਿਹੜੇ ਉਹ ਪਤਾ ਹੁੰਦੇ, ਉਹ ਦੇਖ ਲੈਂਦੇ ਆ ਵੀ ਕੀ ਚੱਲ ਰਿਹਾ, ਕਿਵੇਂ ਆ, ਕਿਹੜਾ ਪ੍ਰਾਈਸ ਜਿਹੜਾ ਆ ਉਹ ਵਿਕ ਸਕਦਾ ਆ। ਸੋ ਜ਼ਰੂਰ ਆ ਵੀ ਤੁਸੀਂ ਪ੍ਰੋਫੈਸ਼ਨਲਸ ਦੀ ਇਸ ਦੇ ਵਿੱਚ ਸਲਾਹ ਲੈ ਸਕਦੇ ਆ। ਤੁਸੀਂ ਜ਼ੈਂਡਰ ਗਰੁੱਪ ਵਾਲਿਆਂ ਨਾਲ ਗੱਲ ਕਰ ਲਓ, ਜਾਂ ਤੁਹਾਡੇ ਕੋਈ ਹੋਰ ਹੈਗੇ ਆ ਪਸੰਦੀਦਾ ਰੀਅਲਟਰ ਜਾਂ ਮੌਰਗੇਜ ਵਾਲੇ, ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰਕੇ ਜਿਹੜੀ ਸਲਾਹ ਜ਼ਰੂਰ ਲਓ। ਬਾਕੀ ਜੇ ਮੋਹਨ ਚੀਮਾ ਹੋਣਾ ਨਾਲ ਕਰਨੀ ਆ ਕੰਟੈਕਟ ਤਾਂ ਤੁਸੀਂ 5599052575 ਦੇ ਉੱਤੇ ਗੱਲ ਕਰ ਸਕਦੇ ਆ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ। ਸੇਮ ਚੀਜ਼ ਹੁੰਦੀ ਹੈ ਜਿੱਦਾਂ ਸਟਾਕ ਮਾਰਕੀਟ 'ਚ ਵੀ, ਜਾਂ ਆਪਾਂ ਘਰਾਂ 'ਚ ਵੀ ਪਿਛਲੇ ਸਾਲਾਂ ਦੇ ਦੌਰਾਨ ਦੇਖਿਆ ਵੀ ਜੇ ਬੇਰੀਏ 'ਚ 18 ਲੱਖ ਦਾ ਘਰ ਲੱਗਿਆ ਸੀ ਤਾਂ ਓਵਰ ਪ੍ਰਾਈਸ ਦੇ ਕੇ 26 ਲੱਖ ਦਾ ਲੈ ਲਿਆ ਐਜ਼ ਇਜ਼, ਵੀ ਪਤਾ ਨਹੀਂ ਉਹਦੇ 'ਚ ਕਿਹੜੀ ਪ੍ਰੋਬਲਮ ਹੋਣੀ ਕਿਹੜੀ ਨਹੀਂ ਆ। ਅੱਜ ਇੱਕ ਰਾਜਕਰਮੀਰ ਸਿੰਘ ਜੀ ਕਲੈਵਰ ਰੀਅਲ estate ਕਰਕੇ ਇੱਕ ਕੰਪਨੀ ਆ, ਉਹ ਸਰਵੇ ਕਰਦੀ ਆ। ਉਹਨਾਂ ਨੇ ਸਰਵੇ ਕੀਤਾ ਵੀ 72% ਹੋਮ ਬਾਇਰਸ ਜਿਨ੍ਹਾਂ ਨੇ ਪਿਛਲੇ ਕੁਛ ਟਾਈਮ ਦੇ ਵਿੱਚ ਘਰ ਖਰੀਦੇ ਆ, ਉਹ ਕਹਿੰਦੇ ਵੀ ਅਸੀਂ ਰਿਗਰੈਟ ਕਰਦੇ ਆ, ਸਾਨੂੰ ਇਹ ਲੈਣਾ ਨਹੀਂ ਚਾਹੀਦਾ ਸੀ, ਕਿਉਂਕਿ ਹੁਣ ਮਾਰਕੀਟ ਇੰਨੀ ਕੂਲ ਹੋ ਗਈ। ਕਾਰਨ ਕੀ ਆ ਵੀ ਉਹਨਾਂ ਨੇ ਘਰ ਓਵਰ ਪ੍ਰਾਈਸ ਲਏ ਆ, ਕੁਛ ਦੇਖਿਆ ਨਹੀਂ ਹਨਾ, 50,000 ਲੱਖ 2-2 ਲੱਖ ਉੱਪਰ ਦੇ ਕੇ ਕਿਸੇ ਤਰ੍ਹਾਂ ਦੀ ਇੰਸਪੈਕਸ਼ਨ ਨਹੀਂ ਕਰਾਈਆਂ, ਰੂਫ ਦੀ, ਪਲੰਬਿੰਗ ਦੀ ਜਾਂ ਹੋਰ ਹੁਣ ਹੋਰ ਖਰਚੇ ਆ ਰਹੇ ਆ। ਤੇ ਹੁਣ ਉਹ ਦੇਖ ਰਹੇ ਆ ਜਦੋਂ ਇੱਕ ਘਰ ਦੀ ਪ੍ਰਾਈਸ ਇੰਨੀ ਡਾਊਨ ਚਲ ਗਈ ਤੇ ਫਿਰ ਨੈਚੁਰਲੀ ਉਹਨਾਂ ਦੀ ਪ੍ਰਾਈਸ ਵੀ ਡਾਊਨ ਜਾਣੀ ਆ, ਰੀਫਾਈਨਾਂਸ ਵੀ ਨਹੀਂ ਕਰ ਸਕਦੇ ਹਨਾ। ਸੋ ਹੁਣ ਹਾਊਸਿੰਗ ਮਾਰਕੀਟ ਪੂਰੀ ਤਰ੍ਹਾਂ ਕੂਲ ਹੈਗੀ ਆ। ਸੋ ਇਹੀ ਚੀਜ਼ ਹੁੰਦੀ ਆ ਵੀ ਜਦੋਂ ਤੁਸੀਂ ਲੋਕਾਂ ਦੀ ਵੇਵ ਦੇ ਨਾਲ ਚੱਲਦੇ ਆ, ਓਵਰ ਪ੍ਰਾਈਸ ਕਰਦੇ ਹੈਗੇ ਆ, ਦੇਖਦੇ ਨਹੀਂ ਹਨਾ, ਤੇ ਫਿਰ ਇਹ ਕੁਝ ਵਾਪਰਦਾ ਹੈਗਾ। ਤੇ ਇਹ ਬੜੀਆ ਹੈਰਾਨੀਜਨਕ ਸਰਵੇ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 72% ਰੀਸੈਂਟ ਹੋਮ ਬਾਇਰਸ ਹੈਵ ਰਿਗਰੈਟਸ ਅਬਾਊਟ देयर ਪਰਚੇਜ਼। ਇਹ ਕੁਛ ਪਹਿਲਾਂ ਵੀ ਹਰਜੋਤ ਸਿੰਘ ਜੀ ਆਈ ਸੀ, ਉਦੋਂ ਉਸ ਸਰਵੇ ਵਿੱਚ 30% ਸੀਗੇ ਤੇ ਹੁਣ ਲੋਕਾਂ ਨੂੰ ਅਸਲ ਦੇ ਵਿੱਚ ਅਸਲੀਅਤ ਪਤਾ ਲੱਗ ਰਹੀ ਆ। ਜਿੱਦਾਂ ਕਹਿ ਲਓ ਵੀ ਵੇਲਣੇ 'ਚ ਬਾਂਹ ਜਿਹੜੀ ਉਹ ਦੇ ਲਈ ਪਹਿਲੋਂ, ਵੀ ਮਹਿੰਗਾ ਘਰ ਵੀ ਖਰੀਦ ਰਿਹਾ ਤੇ ਬਾਅਦ ਦੇ ਵਿੱਚ ਪ੍ਰੋਬਲਮ ਪਲੰਬਿੰਗ ਦੀਆਂ ਤੇ ਹੋਰ ਕਈ ਫਾਊਂਡੇਸ਼ਨਸ ਦੀਆਂ, ਕਈਆਂ ਦੀਆਂ ਕਈ ਤਰੀਕੇ ਦੀਆਂ ਪ੍ਰੋਬਲਮ ਜਿਹੜੀਆਂ ਉਹ ਰੂਫ ਦੀਆਂ, ਹੋਰ ਇਕਵਿਪਮੈਂਟ ਦੀਆਂ, ਜਿਹੜਾ ਅਪਲਾਇੰਸਿਸ ਹੁੰਦੀਆਂ ਉਹਨਾਂ ਦੀਆਂ ਨਿਕਲੀਆਂ। ਉਹ ਆਲਰੇਡੀ ਬੈਂਕ ਤਾਂ ਵਿਚਾਰਾ ਖਾਲੀ ਹੋ ਗਿਆ ਘਰ ਖਰੀਦਣ ਲੱਗਿਆ,
ਤੇ ਬਾਅਦ ਦੇ ਵਿੱਚ ਇਹ ਚੀਜ਼ਾਂ ਕਰਨ ਦੇ ਲਈ ਪੈਸੇ ਨਹੀਂ ਬਚੇ, ਡਾਲਰ ਨਹੀਂ ਬਚੇ, ਤੇ ਉਹ ਕੰਮ ਬਹੁਤ ਜ਼ਿਆਦਾ ਖਰਾਬ ਹੋ ਗਿਆ। ਨੋ ਡਾਊਟ ਉਸ ਟਾਈਮ ਦੇ ਉੱਤੇ ਇਤਿਹਾਸਿਕ ਰਿਕਾਰਡ ਤੋੜ ਘੱਟ ਇੰਟਰਸਟ ਰੇਟ ਜਿਹੜੀ ਉਹ ਚੱਲ ਰਹੇ ਸੀ, ਹਰ ਇੱਕ ਨੇ ਫਾਇਦਾ ਲੈਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ, ਬਟ ਸਮ ਪੀਪਲ ਬਾਈ ਇਟ ਟੂ ਮਚ, ਜੀ ਜਿਹੜਾ ਉਹ ਟੂ ਚਿਊ, ਉਹਨਾਂ ਜਿਹੜਾ ਹਲਕ ਚੋਂ ਨਿਕਲ ਨਹੀਂ ਰਿਹਾ, ਉਹ ਕੰਮ ਜਿਹੜਾ ਔਖਾ ਜਿਹੜਾ ਬਾਅਦ 'ਚ ਹੋ ਜਾਂਦਾ ਹੁੰਦਾ ਆ। ਸੋ ਧਿਆਨ ਦੇ ਕੇ ਚੱਲਣ ਦਾ, ਤਾਂ ਹੀ ਆਪਾਂ ਬਾਰ-ਬਾਰ ਕਹਿੰਦੇ ਹੁੰਦੇ ਵੀ ਭਾਈ ਖਰੀਦਣ ਨੂੰ ਤੇ ਕਿਸੇ ਨੂੰ ਅਸੀਂ ਨਾ ਰੋਕ ਸਕਦੇ ਹਾਂ, ਨਾ ਹੀ ਰੋਕਣਾ ਹੈ, ਪਰ ਇਹ ਆ ਵੀ ਹਾਂ ਠੰਡੇ ਦਿਮਾਗ ਦੇ ਨਾਲ ਆਪਣੇ ਬਜਟ ਨੂੰ ਦੇਖਦੇ ਹੋਏ, ਅਫੋਰਡੇਬਿਲਿਟੀ ਨੂੰ ਦੇਖਦੇ ਹੋਏ ਹੀ ਜਿਹੜੇ ਏਡੇ ਵੱਡੇ ਜਿਹੜੇ ਖਰਚੇ ਆ ਉਹ ਕਰਨ ਦੀ ਜ਼ਰੂਰਤ ਹੁੰਦੀ ਆ। ਸੋ ਜਿਹੜੇ ਸਰਵੇ ਆਏ ਆ ਉਹਦੇ ਮੁਤਾਬਕ ਕਹਿੰਦੇ 31% ਬਾਇਰਸ ਜਿਨ੍ਹਾਂ ਨੇ ਘਰ ਖਰੀਦੇ ਆ ਪਿਛਲੇ ਮਹੀਨਿਆਂ ਦੇ ਵਿੱਚ ਓਵਰ ਦੀ ਆਸਕਿੰਗ ਪ੍ਰਾਈਸ ਦਿੱਤੇ ਆ ਉਹਨੀ, ਹਨਾ। ਤੇ 36% ਲੋਕਾਂ ਨੇ ਕਹਿੰਦੇ ਘਰ ਦੇਖਿਆ ਨਹੀਂ, ਉਹ ਦੇਖਣ ਤੋਂ ਬਿਨਾਂ ਹੀ ਆਫਰ ਦੇ ਦਿੱਤੀ ਆ, ਹਨਾ। ਸੋ ਉਹ ਜਦੋਂ ਦੇਖ ਰਹੇ ਆ ਤੇ ਉਹ ਬਹੁਤ ਬੁਰੀ ਸਿਚੁਏਸ਼ਨ ਬਣ ਰਹੀ ਆ। 30% ਕਹਿ ਰਹੇ ਆ ਵੀ ਉਹਨਾਂ ਦਾ ਡਿਸੀਜਨ ਬਹੁਤ ਰਸ਼ ਕੀਤਾ, ਉਹਦੀ ਡਿਸੀਜਨ ਕਾਹਲੀ 'ਚ ਲੈ ਗਏ। 26% ਕਹਿ ਰਹੇ ਆ ਵੀ ਉਹਨਾਂ ਨੇ ਬਹੁਤ ਜਲਦੀ ਘਰ ਖਰੀਦਣਾ। ਸੋ ਕਈ ਵਾਰੀ ਕੀ ਹੁੰਦਾ ਹੈ ਵੀ ਮੈਂ ਜੌਬ ਲੱਗੀ ਆ, ਚਲੋ ਠੀਕ ਆ, ਹੁਣ ਹਨਾ 5-6 ਮਹੀਨੇ ਹੋ ਗਏ ਜਾਂ ਸਾਲ ਹੋ ਗਿਆ, ਘਰ ਖਰੀਦ ਲਈਏ, ਪਰ ਬਾਅਦ ਚ ਹੁਣ ਅੱਜ ਕੱਲ ਜੇ ਲੇ ਆਫ ਹੋ ਗਏ ਹਨਾ, ਫਿਰ ਕੀ ਬਣੂਗਾ। ਸੋ ਇਹ ਜੋ ਨਵੇਂ ਸਰਵੇ ਆਏ ਹੈਗੇ ਆ ਕਾਫੀ ਹੈਰਾਨੀਜਨਕ ਹੈਗੇ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਇੱਥੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ, ਮਿਲਾਂਗੇ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।